ਜਿਹੜਾ ਵਿਸ਼ਵ ਗੁਰੂ ਬਣਿਆ ਫਿਰਦਾ ਮੁਲਕ ਸੀ, ਜਿਹੜਾ ਸਾਰੀ ਦੁਨੀਆ ਨੂੰ ਡਰਾਈ ਫਿਰਦਾ ਮੋਦੀ ਸੀ, ਆ ਜਿਹੜਾ ਅੱਜ ਉਹਦੀ ਕੂਟਨੀਤੀ ਦਾ ਜਲੂਸ ਨਿਕਲਿਆ ਸਾਰੇ ਸੰਸਾਰ ਦੇ ਸਾਹਮਣੇ, ਇਹ ਗੱਲ ਜਾਂਦੀ ਕਿੱਧਰ ਨੂੰ? ਇੱਥੇ ਤਾਂ ਲੋਕਾਂ ਨੂੰ ਲੱਗਣ ਲਾਇਆ ਪਿਆ ਸੀ ਵੀ ਜਿਹੜਾ ਟਰੰਪ ਆ ਨਾ, ਟਰੰਪ ਉਹ ਤਾਂ ਬੰਦਾ ਹੀ ਮੋਦੀ ਦਾ ਖਾਸ ਆ। ਉਹ ਤਾਂ ਮੋਦੀ ਨੂੰ ਪੁੱਛੇ ਬਿਨਾ ਪੈਰ 'ਚ ਜੁੱਤੀ ਨਹੀਂ ਪਾਉਂਦਾ। ਉਹ ਤਾਂ ਜੀ ਮੋਦੀ ਦਾ ਬਸ ਐ ਸਮਝ ਲਓ ਵੀ ਵਿਛੜਿਆ ਹੋਇਆ ਕੋਈ ਕੁੰਭ ਦੇ ਮੇਲੇ 'ਚ ਭਰਾ ਹੈ। ਕਾਲਾ ਦੌਰ, ਬੜੇ ਸਾਡੇ ਕਈ ਆਪਦੇ ਨੂੰ ਸਿਆਣੇ ਬੜੇ ਸਮਝਦੇ ਆ, ਕਹਿਣਗੇ ਕਿ ਕਾਲਾ ਦੌਰ ਵੀ ਹੁਣ ਬੜਾ ਸੁਨਹਿਰੀ ਦੌਰ ਆ। ਹੁਣ ਵੀ ਤਾਂ ਸਾਡੇ ਬੰਦੇ ਬਾਹਰਲੇ ਮੁਲਕਾਂ ਨੂੰ ਆਪਣੀਆਂ ਜਾਨਾਂ ਬਚਾਉਣ ਲਈ ਭੱਜ ਰਹੇ ਨੇ। ਇਸ ਮੁਲਕ ਦੇ ਵਿੱਚ ਜਿੱਥੇ ਚੱਪੇ ਚੱਪੇ ਤੇ ਪੈਰ ਪੈਰ ਤੇ ਸਿੱਖਾਂ ਦਾ ਧਰਮ, ਬੋਲੀ, ਸੱਭਿਆਚਾਰ, ਰੋਜੀ ਰੋਟੀ, ਅਣਖ, ਗੈਰਤ ਸਭ ਕੁਝ ਖਤਰੇ 'ਚ, ਇੱਥੋਂ ਫਿਰ ਲੋਕਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਕਦੇ ਪਾਕਿਸਤਾਨ ਨੂੰ, ਕਦੇ ਅਮਰੀਕਾ ਨੂੰ, ਕਦੇ ਕੈਨੇਡਾ ਨੂੰ ਨਿਕਲਣਾ ਹੀ ਹੈ। ਪੰਜਾਬ ਦੀ ਧਰਤੀ ਉੱਤੇ ਚੱਪੇ ਚੱਪੇ ਉੱਤੇ ਇੱਕ ਪੂਰਾ ਨੈਟਵਰਕ, ਇੱਕ ਸ਼ਿਕੰਜਾ ਕੱਸਿਆ ਹੋਇਆ ਵੀ ਸਿੱਖਾਂ ਕੋਲੋਂ ਸਿੱਖੀ ਛੁਡਵਾਉਣੀ ਹੈ। ਸਾਰੇ ਭਾਰਤ ਦੇ ਲੋਕਾਂ ਨੂੰ ਇਹ ਇੱਕ ਮਾਹੌਲ ਸਿਰਜਿਆ ਜਾ ਰਿਹਾ ਕਿ ਪੰਜਾਬ ਜਾਓ, ਉੱਥੋਂ ਦੇ ਲੋਕਾਂ ਦੀ ਬੋਲੀ, ਧਰਮ ਤੇ ਸੱਭਿਆਚਾਰ ਵਿਗਾੜੋ। ਇਹ ਪੂਰਾ ਏਜੰਡੇ ਤਹਿਤ ਹੋ ਰਿਹਾ। ਇਸ ਮਾਹੌਲ ਦੇ ਵਿੱਚ ਜਿਹੜਾ ਸਾਡੇ ਧਰਤੀ ਉੱਤੇ ਸਾਡੇ ਹੱਕਾਂ ਤੇ ਹਿੱਤਾਂ ਦੀ ਗੱਲ ਕਰਦਾ, ਉਹਨੂੰ ਕਹਿੰਦੇ ਆ ਜੀ ISI ਦਾ ਏਜੰਡਾ, ਪਾਕਿਸਤਾਨ ਦਾ ਏਜੰਡਾ। ਤੇ ਜਿਹੜਾ ਵੀ ਬੰਦਾ ਕਹਿੰਦਾ ਕਿ ਆਪਾਂ ਨੂੰ ਆਪਣੇ ਹੱਕਾਂ ਲਈ ਲੜਨਾ ਪਊਗਾ, ਉਹਨੂੰ ਕਹਿੰਦੇ ਆ ਇਹ ਕਾਲਾ ਦੌਰ ਲਿਆਉਣ ਨੂੰ ਫਿਰਦਾ। ਇਹ ਤੁਸੀਂ ਬਹੁਤ ਵਧੀਆ ਸਿੱਖ ਹੋ ਜੇ ਤੁਸੀਂ ਆਪਦੇ ਧਰਮ ਦਾ ਬੇੜਾ ਗਰਕ ਹੁੰਦਾ ਦੇਖ ਕੇ ਚੁੱਪ ਰਹਿੰਦੇ। ਫੇਰ ਇੰਡੀਆ ਤੇ ਸਾਰਾ ਮੀਡੀਆ ਕਹਿੰਦਾ ਵਾ ਆ ਮਹਾਨ ਸਿੱਖ। ਇਹਨੂੰ ਭੋਰਾ ਦੁੱਖ ਨਹੀਂ ਕਿ ਇਹਦੇ ਧਰਮ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ। ਜਿਸ ਵੇਲੇ ਤੋਂ ਪਹਿਲੀ ਪਾਤਸ਼ਾਹੀ ਨੇ ਸਿੱਖੀ ਦਾ ਝੰਡਾ ਚੱਕਿਆ, ਬੁਲੰਦ ਕੀਤਾ, ਉਦੋਂ ਤੋਂ ਹੁਣ ਤੱਕ ਕਿਸੇ ਨੇ ਕਸਰ ਤਾਂ ਛੱਡੀ ਨਹੀਂ। ਸਾਰਿਆਂ ਨੇ ਹੀ ਆਪਦੀ ਬਾਹ ਲਾ ਕੇ ਦੇਖੀ ਹੈ। ਆਉਣ ਵਾਲੇ ਹਾਕਮ ਵੀ ਲਾ ਕੇ ਦੇਖ ਲੈਣ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਤੋਂ ਭਾਰਤ ਵਿੱਚ ਜਿਹੜਾ ਕੱਲ ਜਹਾਜ਼ ਆਇਆ, ਅੱਜ ਉਹਦੀ ਚਰਚਾ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਵੀ ਹੋਈ। ਉੱਥੇ ਇੰਨਾ ਜ਼ਿਆਦਾ ਰੌਲਾ ਰੱਪਾ ਪਿਆ ਵੀ ਪਾਰਲੀਮੈਂਟ ਸਪੀਕਰ ਨੂੰ ਇੱਕ ਵਾਰੀ ਸੈਸ਼ਨ ਖਤਮ ਕਰਨਾ ਪਿਆ, ਉਠਾਉਣਾ ਪਿਆ। ਫੇਰ ਕਹਿੰਦੇ ਆ ਵੀ ਜਿਹੜਾ ਵਿਦੇਸ਼ ਮੰਤਰੀ ਆ ਇਹਨਾਂ ਦਾ ਜੈ ਸ਼ੰਕਰ, ਉਹ ਕਹਿੰਦੇ ਬੋਲੂਗਾ। ਸੋ ਸਾਰਾ ਦਿਨ ਅੱਜ ਇਹ ਖਲਾਰਾ ਪੈਂਦਾ ਰਿਹਾ। ਅੱਜ ਸਾਰੇ ਅਖਬਾਰਾਂ 'ਚ, ਸਾਰੇ ਚੈਨਲਾਂ ਦੇ ਉੱਤੇ ਇਸੇ ਗੱਲ ਦੀ ਚਰਚਾ ਚੱਲ ਰਹੀ ਹੈ। ਚਰਚਾ ਚੱਲਣੀ ਵੀ ਚਾਹੀਦੀ ਹੈ। ਇੱਕ ਪਾਸੇ ਦੁਨੀਆ ਭਰ ਦੇ ਹੋਰ ਬਹੁਤ ਸਾਰੇ ਮੁਲਕਾਂ ਦੀ ਇਸੇ ਤਰੀਕੇ ਦੀ ਗੱਲ ਸੀਗੀ, ਜਿਨ੍ਹਾਂ ਨੇ ਅਮਰੀਕਨ ਸਿਸਟਮ ਦੇ ਨਾਲ ਗੱਲਬਾਤ ਕਰਕੇ ਕੋਈ ਰਾਹ ਕੱਢਿਆ, ਪਰ ਭਾਰਤੀ ਕੂਟਨੀਤੀ ਪੂਰੀ ਤਰ੍ਹਾਂ ਅਸਫਲ ਰਹੀ ਹੈ। ਤੇ ਉਥੋਂ ਜਹਾਜ਼ ਭਰ ਕੇ ਇਹ ਜਿਹੜਾ ਆਇਆ, ਉਹਦੇ ਬਾਰੇ ਅੱਜ ਅਜੀਤ ਅਖਬਾਰ ਨੇ ਵੀ ਇੱਕ ਲੰਬੀ ਚੌੜੀ ਸੰਪਾਦਕੀ ਲਿਖੀ ਆ, ਜਿਹਦੇ ਵਿੱਚ ਉਹ ਕਹਿੰਦਾ ਜੀ ਵੀ ਜੈ ਸ਼ੰਕਰ ਤਾਂ ਉੱਥੇ ਅਮਰੀਕਾ 'ਚ ਕਹਿ ਕੇ ਆਇਆ ਸੀਗਾ ਵੀ ਅਸੀਂ ਆਪਦੇ ਜਿਹੜੇ ਗੈਰ ਕਾਨੂੰਨੀ ਨਾਗਰਿਕ ਇੱਥੇ ਅਮਰੀਕਾ 'ਚ ਉਹਨਾਂ ਨੂੰ ਲੈ ਜਾਵਾਂਗੇ, ਪਰ ਕਹਿੰਦੇ ਟਰੰਪ ਹੁਣਾਂ ਦਾ ਆਪਦਾ ਹੀ ਕੰਮ ਕਰਨ ਦਾ ਤਰੀਕਾ ਧੱਕਾ ਕਰਦਾ ਕਹਿੰਦੇ। ਤੇ ਦੂਜੀ ਗੱਲ ਇਹ ਹੈ ਵੀ ਉਹਨੇ ਲੰਬੀ ਚੌੜੀ ਕਹਾਣੀ ਲਿਖੀ ਆ ਕਿ ਭਾਰਤ ਨੂੰ ਇਹ ਵਿਚਾਰ ਕਰਨਾ ਪਊਗਾ ਕਿ ਗੈਰ ਕਾਨੂੰਨੀ ਪ੍ਰਵਾਸ ਭਾਰਤ ਦੇ ਲੋਕ ਕਿਉਂ ਕਰਦੇ ਨੇ। ਟਰੈਵਲ ਏਜੰਟਾਂ ਤੇ ਸ਼ਿਕੰਜਾ ਕੱਸਣਾ ਚਾਹੀਦਾ। ਨੌਜਵਾਨਾਂ ਦੇ ਦੁਖਦਾਈ ਖਬਰਾਂ ਦੂਜੇ ਮੁਲਕਾਂ ਤੋਂ ਆ ਰਹੀਆਂ। ਇੱਥੇ ਬੇਰੁਜ਼ਗਾਰੀ ਆ, ਇੱਥੇ ਕੋਈ ਸਾਰ ਨਹੀਂ ਲੈਂਦਾ, ਇੱਥੇ ਕੋਈ ਹੱਲ ਕੱਢਣਾ ਪਊਗਾ ਤਾਂ ਕਿ ਵਿਦੇਸ਼ਾਂ ਵਿੱਚ ਭਾਰਤ ਦੇ ਲੋਕ ਜਿਹੜੇ ਆ ਉਹ ਭਟਕਣ ਲਈ ਮਜਬੂਰ ਨਾ ਹੋਣ। ਲੰਬੀ ਚੌੜੀ ਸੰਪਾਦਕੀ ਲਿਖੀ। ਠੀਕ ਆ ਭਾਈ ਗੱਲ ਤੁਹਾਡੀ, ਪਰ ਤੁਸੀਂ ਤਾਂ ਕਹਿੰਦੇ ਹੋ ਕਿ ਵਿਸ਼ਵ ਗੁਰੂ ਬਣ ਗਿਆ ਭਾਰਤ ਤੇ ਮੋਦੀ ਤੋਂ ਸਾਰੇ ਡਰਦੇ ਆ। ਆ ਪਿੱਛੇ ਜੇ ਜਦੋਂ ਕੈਨੇਡਾ ਦੇ ਵਿੱਚੋਂ ਇਹ ਆਵਾਜ਼ ਆਈ, ਮਿਸਟਰ ਟਰੂਡੋ ਨੇ ਕਿਹਾ, ਰਾਸ਼ਟਰਪਤੀ ਨੇ, ਕਿ ਸਾਡੇ ਜਥੇਦਾਰ ਹਰਦੀਪ ਸਿੰਘ ਨਿੱਜਰ ਦਾ ਕਤਲ ਜਿਹੜਾ ਉਹ ਭਾਰਤੀ ਨੈਟਵਰਕ ਨੇ ਕੀਤਾ, ਏਜੰਸੀਆਂ ਨੇ ਕਰਾਇਆ ਹੈ। ਜਾਂ ਜਦੋਂ ਅਮਰੀਕਾ ਦੇ ਵਿੱਚ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਅਸਫਲ ਜਿਹੜੀ ਯੋਜਨਾ ਹੈ, ਪਲੈਨਿੰਗ ਆ, ਉਹ ਨੰਗੀ ਹੋਈ। ਜਾਂ ਇਸ ਤਰੀਕੇ ਦੀਆਂ ਹੋਰ ਵੀ ਕਈ ਪਿਛਲੇ ਦੌਰ ਵਿੱਚ ਘਟਨਾਵਾਂ ਵਾਪਰੀਆਂ। ਆਪਾਂ ਨੂੰ ਪਤਾ ਕਿ ਆਸਟ੍ਰੇਲੀਆ ਤੇ ਕੈਨੇਡਾ ਤੇ ਹੋਰ ਨਾ ਅਮਰੀਕਾ, ਕਈ ਮੁਲਕਾਂ ਦੇ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਲਈ ਉਹ ਹਿੰਦੂ ਹੀ ਫੜੇ ਗਏ ਜਿਹੜੇ ਮੰਦਰਾਂ ਦੇ ਉੱਤੇ ਗਲਤ ਮਲਤ ਗੱਲਾਂ ਲਿਖਦੇ ਰਹੇ।
ਤੋ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ ਸੀਗਾ ਉਹਨਾਂ ਦਿਨਾਂ ਦੇ ਵਿੱਚ, ਜਦੋਂ ਅਮਰੀਕਾ ਕੈਨੇਡਾ ਦੇ ਵੱਲੋਂ ਫਾਈਵ ਆਈਜ਼ ਮੁਲਕਾਂ ਦੇ ਵੱਲੋਂ ਇੰਡੀਆ ਨੂੰ ਇਹ ਜਵਾਬ ਦੇ ਬਣਾਇਆ ਗਿਆ ਕਿ ਭਾਈ ਟੈਰਰ ਟਾਰਗੇਟ ਕਿਲਿੰਗ ਤੁਸੀਂ ਕਰ ਰਹੇ ਹੋ, ਤੁਸੀਂ ਭਾਰਤ ਤੋਂ ਬਾਹਰ ਅੱਡ-ਅੱਡ ਮੁਲਕਾਂ ਦੇ ਵਿੱਚ ਸਿੱਖਾਂ ਦੇ ਕਤਲ ਕਰ ਰਹੇ ਹੋ। ਤਾਂ ਉਸ ਮੌਕੇ ਇੱਥੋਂ ਦੇ ਗੋਦੀ ਮੀਡੀਆ ਨੇ ਮੋਦੀ ਨੂੰ ਜਿਵੇਂ ਐਉਂ ਦਿਖਾਇਆ ਜਿਵੇਂ ਉਹ ਸ਼ੋਲੇ ਫਿਲਮ ਵਾਲਾ ਗੱਬਰ ਸਿੰਘ ਹੋਵੇ, ਵੀ ਸਾਰੇ ਮੁਲਕ ਉਹ ਤੋਂ ਡਰਦੇ ਹੀ ਬੜੇ ਆ, ਚਾਲੂ ਬੜੇ ਨੇ। ਕਾਂ ਪੁੱਟਾ ਅਮਰੀਕਾ, ਦਹਿਲ ਗਿਆ ਕੈਨੇਡਾ, ਟਰੂਡੋ ਦਾ ਆ ਹੋ ਗਿਆ, ਫਲਾਨੇ ਦਾ ਐ ਹੋ ਗਿਆ, ਇੰਨੇ ਭਕਾਈ ਇੱਥੇ ਆ। ਤੁਸੀਂ ਅੱਜ ਵੀ YouTube ਚੈਨਲਾਂ ਦੇ ਉੱਤੇ ਉਹ ਸਾਰੇ ਪਏ ਨੇ। ਸੋ ਜਿਹੜਾ ਵਿਸ਼ਵ ਗੁਰੂ ਬਣਿਆ ਫਿਰਦਾ ਮੁਲਕ ਸੀ, ਜਿਹੜਾ ਸਾਰੀ ਦੁਨੀਆ ਨੂੰ ਡਰਾਈ ਫਿਰਦਾ ਮੋਦੀ ਸੀ, ਆ ਜਿਹੜਾ ਅੱਜ ਉਹਦੀ ਕੂਟਨੀਤੀ ਦਾ ਜਲੂਸ ਨਿਕਲਿਆ ਸਾਰੇ ਸੰਸਾਰ ਦੇ ਸਾਹਮਣੇ, ਇਹ ਗੱਲ ਜਾਂਦੀ ਕਿੱਧਰ ਨੂੰ? ਇੱਥੇ ਤਾਂ ਲੋਕਾਂ ਨੂੰ ਲੱਗਣ ਲਾਇਆ ਪਿਆ ਸੀ ਵੀ ਜਿਹੜਾ ਟਰੰਪ ਆ ਨਾ, ਟਰੰਪ ਉਹ ਤਾਂ ਬੰਦਾ ਹੀ ਮੋਦੀ ਦਾ ਖਾਸ ਆ। ਉਹ ਤਾਂ ਮੋਦੀ ਨੂੰ ਪੁੱਛੇ ਬਿਨਾ ਪੈਰ 'ਚ ਜੁੱਤੀ ਨਹੀਂ ਪਾਉਂਦਾ। ਉਹ ਤਾਂ ਜੀ ਮੋਦੀ ਦਾ ਬਸ ਐ ਸਮਝ ਲਓ ਵੀ ਵਿਛੜਿਆ ਹੋਇਆ ਕੋਈ ਕੁੰਭ ਦੇ ਮੇਲੇ 'ਚ ਭਰਾ ਆ। ਅੱਜ ਕੁੰਭ ਦੇ ਮੇਲੇ ਉੱਤੇ ਇਸ਼ਨਾਨ ਕਰਦੇ ਦੀ ਮੋਦੀ ਦੀ ਫੋਟੋ ਵੀ ਅਖਬਾਰਾਂ ਤੇ ਛਪੀ ਆ, ਤੇ ਇਹ ਵੀ ਨਹੀਂ ਪਤਾ ਇਹ ਕੋਈ ਇਹੋ ਜੀ ਫੋਟੋ ਜੀ ਨਕਲੀ ਜੀ ਬਣਾ ਕੇ ਕੋਈ ਹੋਰ ਪੁੱਠੀ ਸਿੱਧੀ ਹਰਕਤ ਕਰਕੇ ਦਿਖਾ ਦੇਣ ਕਿ ਜੀ ਟਰੰਪ ਵੀ ਆਇਆ ਹੋਇਆ ਇੱਥੇ, ਤਾਂ ਮੋਦੀ ਦਾ ਯਾਰ ਆ। ਪਰ ਹੁਣ ਗੱਲ ਜਿਹੜੀ ਆਪਾਂ ਸੀਰੀਅਸ ਕਰ ਰਹੇ ਆ ਉਹ ਇਹ ਹੈ ਕਿ ਜਿਹੜਾ ਸਾਡੀ ਧਰਤੀ ਤੋਂ ਇਹ ਪ੍ਰਵਾਸ ਹੋਇਆ ਪੰਜਾਬ ਤੋਂ, ਇਹਦੇ ਅਰਥ ਬਣਦੇ, ਇਹ ਬੰਦੇ ਐਵੇਂ ਨਹੀਂ ਗਏ। ਇੱਥੇ ਆਪਦੀ ਇੱਜ਼ਤ, ਇੱਥੇ ਆਪਦੀ ਰੋਟੀ, ਇੱਥੇ ਆਪਦੀ ਜਾਨ ਜਦੋਂ ਸੁਰੱਖਿਅਤ ਨਹੀਂ ਹੈ, ਪਤਾ ਹੀ ਨਹੀਂ ਕਦੋਂ ਕਿਹਨੂੰ ਕੌਣ ਮਾਰ ਦੇਵੇ। ਜਿਸ ਤਰੀਕੇ ਨਾਲ ਪਿੱਛੇ ਇੱਥੇ ਅਣਪਛਾਤੀਆਂ ਲਾਸ਼ਾਂ ਕਹਿ ਕੇ ਬੰਦੇ ਮਾਰੇ ਗਏ, ਜਿਸ ਤਰੀਕੇ ਨਾਲ ਘਰਾਂ ਚੋਂ ਚੱਕ ਕੇ ਆ ਫੌਜੀ ਸੀ ਆ, ਜਿਹੜੀ ਅੱਜ ਪੰਜਾਬੀ ਟ੍ਰਿਬਿਊਨ ਤੇ ਆ ਸੰਪਾਦਕੀ ਛਪੀ ਹੋਈ ਆ, ਆਪਾਂ ਪਿਛਲੇ ਦਿਨਾਂ 'ਚ ਗੱਲ ਕਰ ਚੁੱਕੇ ਆ। ਅੱਜ ਆ ਇੱਕ ਸੰਪਾਦਕੀ ਆ, ਮੈਂ ਪੜ੍ਹ ਹੀ ਦੇਵਾਂ, ਲੰਮੀ ਅਡੀਕ ਮਗਰੋਂ ਇਨਸਾਫ, ਅੱਜ ਦੇ ਪੰਜਾਬੀ ਟ੍ਰਿਬਿਊਨ ਦੀ ਸੰਪਾਦਕੀ ਹੈ। ਸੰਨ 1992 'ਚ ਅੰਮ੍ਰਿਤਸਰ 'ਚ ਫਰਜ਼ੀ ਪੁਲਿਸ ਮੁਕਾਬਲੇ 'ਚ ਮਾਰੇ ਗਏ ਬਲਦੇਵ ਸਿੰਘ ਤੇ ਲਖਵਿੰਦਰ ਸਿੰਘ ਨੂੰ ਇਨਸਾਫ ਦੁਖਦਾਈ ਢੰਗ ਨਾਲ ਬਹੁਤ ਲੰਮੀ ਅਡੀਕ ਮਗਰੋਂ ਮਿਲਿਆ ਹੈ। ਵੈਸੇ ਤਾਂ ਇਹ ਗੱਲਾਂ ਜਿਹੜੀਆਂ ਆਪਾਂ ਰੋਜ਼ ਹੀ ਕਰਦੇ ਆ, ਪਰ ਜਦੋਂ ਇਹ ਟ੍ਰਿਬਿਊਨ ਵਰਗੇ ਅਖਬਾਰ ਜਿਹੜੇ ਕਿ ਸਦਾ ਭਾਰਤ ਮਾਤਾ ਦੀ ਜੈ ਬੋਲਦੇ ਆ, ਜਦੋਂ ਇਹ ਗੱਲਾਂ ਲਿਖਦੇ ਆ, ਇਹਨਾਂ ਦਾ ਇੱਕ ਅਰਥ ਬਣਦਾ। ਲਿਖਿਆ ਕਿ CBI ਦੀ ਵਿਸ਼ੇਸ਼ ਅਦਾਲਤ ਨੇ ਆਖਰ ਇਸ ਕੇਸ ਦਾ ਅੱਤ ਲੜੀਂਦਾ ਨਿਬੇੜਾ ਕਰ ਦਿੱਤਾ ਹੈ। ਪੰਜਾਬ ਪੁਲਿਸ ਦੇ 2 ਅਧਿਕਾਰੀਆਂ ਨੂੰ, ਦੋਵਾਂ ਨੌਜਵਾਨਾਂ ਨੂੰ ਖਤਮ ਕਰਨ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪੁਲਿਸ ਵੱਲੋਂ ਇਹਨਾਂ ਦੋਵਾਂ ਨੂੰ ਕੱਟੜ ਅੱਤਵਾਦੀ ਦੱਸ ਕੇ ਹੱਤਿਆ ਦੇ ਝੂਠੇ ਕੇਸ ਵਿੱਚ ਫਸਾਇਆ ਗਿਆ ਸੀ। ਹਾਲਾਂਕਿ ਪਰਿਵਾਰ ਤੇ ਮ੍ਰਿਤਕਾਂ ਨੂੰ ਮੁਕੰਮਲ ਇਨਸਾਫ ਨਹੀਂ ਮਿਲ ਸਕਿਆ, ਕਿਉਂਕਿ 5 ਮੁਲਜ਼ਮਾਂ ਦੀ ਕੇਸ ਦੀ ਸੁਣਵਾਈ ਦੌਰਾਨ ਹੀ ਮੌਤ ਹੋ ਗਈ, ਜਦਕਿ 2 ਬਰੀ ਹੋ ਗਏ। ਇਸ ਕੇਸ ਦਾ ਭਿਆਨਕ ਸੱਚ ਉਦੋਂ ਸਾਹਮਣੇ ਆਇਆ ਸੀ ਜਦੋਂ 1995 ਵਿੱਚ ਸੁਪਰੀਮ ਕੋਰਟ ਦੇ ਹੁਕਮ ਉੱਤੇ ਕਾਰਵਾਈ ਕਰਦਿਆਂ CBI ਨੇ ਸੂਬਾ ਪੁਲਿਸ ਵੱਲੋਂ ਵਿਆਪਕ ਪੱਧਰ ਤੇ ਲਾਵਾਰਸ ਦੇਹਾਂ ਦਾ ਅੰਤਮ ਸੰਸਕਾਰ ਕਰਨ ਦੇ ਮਾਮਲੇ ਦੀ ਜਾਂਚ ਆਪਣੇ ਹੱਥ ਵਿੱਚ ਲਈ ਸੀ। ਇਹ ਉਹੀ ਸਾਲ ਹੈ ਜਦੋਂ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਜਸਵੰਤ ਸਿੰਘ ਖਾਲੜਾ, ਜਿਨ੍ਹਾਂ ਤੇ ਬਣੀ ਫਿਲਮ ਪੰਜਾਬ 95 ਸੈਂਸਰਸ਼ਿਪ ਵਿਵਾਦ 'ਚ ਘਿਰੀ ਹੋਈ ਹੈ, ਗਾਇਬ ਹੋਏ ਸੀ। ਭਾਈ ਖਾਲੜਾ CBI ਦੀ ਜਾਂਚ ਵਿੱਚ ਖੁਲਾਸਾ ਹੋਇਆ ਸੀ ਕਿ ਉਹਨਾਂ ਨੂੰ ਪੁਲਿਸ ਵੱਲੋਂ ਅਗਵਾ ਕਰਕੇ ਤਸ਼ੱਦਦ ਕੀਤਾ ਗਿਆ ਤੇ ਮਗਰੋਂ ਹੱਤਿਆ ਕੀਤੀ ਗਈ। ਖਾਲੜਾ ਨੂੰ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਹ ਪੰਜਾਬ 'ਚ ਅੱਤਵਾਦ ਦੇ ਦੌਰ ਦੌਰਾਨ ਸਿੱਖ ਨੌਜਵਾਨਾਂ ਦੇ ਗਾਇਬ ਹੋਣ ਬਾਰੇ ਕਾਫੀ ਕੁਝ ਜਾਣਦੇ ਸਨ। ਇਹ ਦੇਖ ਲਓ ਤੁਸੀਂ, ਇਹ ਜਿਹੜੀ ਸ਼ਬਦਾਵਲੀ ਆ, ਅੱਤਵਾਦ, ਫਲਾਣ, ਕੱਟੜ ਅੱਤਵਾਦੀ, ਇਹ ਜਿਹੜਾ ਹਮਲਾ ਨਾ, ਇਹ ਸਾਡੇ ਭਾਈਚਾਰੇ ਨੂੰ ਅਜੇ ਵੀ ਸਮਝ ਨਹੀਂ। ਅਜੇ ਵੀ ਸਾਡੇ ਬੰਦੇ ਕਹਿਣਗੇ ਬਈ ਆਪਰੇਸ਼ਨ ਬਲੂ ਸਟਾਰ, ਸਾਕਾ ਨੀਲਾ ਤਾਰ, ਇਹ ਤਾਂ ਭਾਰਤ ਸਰਕਾਰ ਦਾ ਦਿੱਤਾ ਹੋਇਆ ਅੱਖਰ। ਜਾਂ ਅੱਤਵਾਦੀ ਕਹਿਣਗੇ ਭਾਈ ਇਹ ਤਾਂ ਭਾਰਤ ਸਰਕਾਰ ਦਾ ਦਿੱਤਾ ਹੋਇਆ ਅੱਖਰ। ਕਾਲਾ ਦੌਰ, ਬੜੇ ਸਾਡੇ ਕਈ ਆਪਦੇ ਨੂੰ ਸਿਆਣੇ ਬੜੇ ਸਮਝਦੇ ਆ, ਕਹਿਣਗੇ ਜੀ ਕਾਲਾ ਦੌਰ ਵੀ ਹੁਣ ਬੜਾ ਸੁਨਹਿਰੀ ਦੌਰ ਆ। ਹੁਣ ਵੀ ਤਾਂ ਸਾਡੇ ਬੰਦੇ ਬਾਹਰਲੇ ਮੁਲਕਾਂ ਨੂੰ ਆਪਣੀਆਂ ਜਾਨਾਂ ਬਚਾਉਣ ਲਈ ਭੱਜ ਰਹੇ ਨੇ। ਉਦੋਂ
ਜਿਹੜੇ ਬਾਰਡਰ ਟੱਪ ਕੇ ਗਏ ਨੇ। ਇੱਕ ਇੱਥੇ ਸਾਡੇ ਸਰਦਾਰ ਜਸਵੰਤ ਸਿੰਘ ਆਜ਼ਾਦ ਨੇ, ਉਹਨਾਂ ਦੀ ਕਿਤਾਬ ਆ ਜੂਨ 84 ਦੇ ਘੱਲੂਘਾਰੇ ਉਪਰੰਤ ਪਾਕਿਸਤਾਨ ਗਏ ਸਿੰਘਾਂ ਨਾਲ ਕੀ ਬੀਤੀ, ਉਹ ਪੜ੍ਹਨ ਵਾਲੀ ਕਿਤਾਬ ਆ। ਜਿਹੜੇ ਵਹਿਮ ਨੇ ਸਾਡੇ ਕਈ ਭਰਾਵਾਂ ਨੂੰ ਕਿ ਪਾਕਿਸਤਾਨ ਨੇ ਬੜੀਆਂ ਮੌਜਾਂ ਲਾਤੀਆਂ, ਉਹ ਸਾਰੇ ਉੱਥੇ ਉਹ ਚੋਂ ਸਮਝੇ ਜਾ ਸਕਦੇ ਆ ਤੱਥ। ਗੱਲ ਇਹ ਹੈ ਕਿ ਜਦੋਂ ਸ਼ਰੇਆਮ ਖਾਕੀ ਵਰਦੀ ਐਲਾਨੀਆਂ ਤੌਰ ਤੇ ਪੰਜਾਬ ਭੇਜ ਦਿੱਤੀ ਕਿ 35 ਸਾਲ ਤੱਕ ਦਾ ਕੋਈ ਬਖਸ਼ਿਓ ਨਾ, ਤੇ ਪਛਾਣ ਕੀ ਦੱਸੀ, ਉਹ ਬਾਤਚੀਤ ਪਰਚੇ ਵਾਲੀ ਪੜ੍ਹੋ ਪਛਾਣ ਕਿ ਜਿਹੜੇ ਪੀਲੇ ਪਰਨੇ ਬੰਨ੍ਹਦੇ ਆ ਅਮਰਧਾਰੀ ਨੇ। ਇਹ ਤਾਂ ਆਮ ਸਾਡੇ ਪੰਜਾਬੀ ਜਿਹੜਾ ਪਿੰਡਾਂ 'ਚ ਸਾਡੇ ਆਮ ਸਿੱਖ ਵਾ ਉਹਦੀ ਇਹ ਪਛਾਣ ਆ, ਜਿਹਨੂੰ ਮਰਜ਼ੀ ਫੜ ਕੇ ਅੱਤਵਾਦੀ ਟੈਰੋਰਿਸਟ ਕਹਿ ਕੇ ਮਾਰੀ ਚੱਲੋ, ਮਾਰੀ ਗਏ ਹੁਣ ਜਿਹਨਾਂ ਨੂੰ ਸਜ਼ਾਵਾਂ ਹੋ ਰਹੀਆਂ। ਤੇ ਉਦੋਂ ਫਿਰ ਕੀ ਸੀਗਾ ਵੀ ਬਾਰਡਰ ਖੁੱਲਾ, ਚਲੋ ਇੱਧਰ ਨੂੰ ਭੱਜ ਚੱਲੋ। ਅੱਜ ਉਹ ਬਾਰਡਰ ਵਾਲਾ ਜਦੋਂ ਰਾਹ ਅੱਜ ਦੇ ਮਾਹੌਲ ਵਿੱਚ ਲੋਕਾਂ ਨੂੰ ਉਹ ਠੀਕ ਨਹੀਂ ਹੈਗਾ, ਤਾਂ ਹਰਬਾ ਜਰਬਾ ਕਰਕੇ ਲੱਖਾਂ ਰੁਪਏ ਫੂਕ ਕੇ ਐਵੇਂ ਬਾਕੀ ਸਾਰੇ ਭਾਰਤ ਲਈ ਕੈਨੇਡਾ ਅਮਰੀਕਾ ਜਾਣਾ ਹੋਰ ਗੱਲ ਆ। ਸਾਡੀ ਤਾਂ ਇੱਥੇ ਜਿਹੜੀ ਜ਼ਿੰਦਗੀ ਬਚਾਉਣ ਦੀ ਲੜਾਈ ਆ, ਇੱਜ਼ਤ ਬਚਾਉਣ ਦੀ ਲੜਾਈ ਆ, ਆਪਦੇ ਜਿਹੜਾ ਅਣਖ ਗੈਰਤ ਨੂੰ ਧਰਮ ਨੂੰ ਬਚਾਉਣ ਦੀ ਲੜਾਈ ਆ, ਇਹ ਸਾਰੇ ਕਾਸੇ ਦੀ ਲੜਾਈ ਦੇ ਵਿੱਚੋਂ ਪ੍ਰਵਾਸ ਹੋ ਰਹੇ। ਤੇ ਉਹਨਾਂ ਮੁਲਕਾਂ ਦੇ ਵਿੱਚ ਗਏ ਹੋਏ ਬੰਦੇ ਤੁਸੀਂ ਦੇਖੋ, ਇੱਥੇ ਜਿਹੜਾ ਮੁੰਡਾ ਆਪਦੇ ਧਰਮ ਨਾਲੋਂ ਟੁੱਟਿਆ ਹੋਇਆ, ਜੇ ਉਹਦਾ ਕਿਸੇ ਤਰੀਕੇ ਨਾਲ ਜਗਾੜ ਲੱਗ ਜੇ, 2-4 ਸਾਲਾਂ ਬਾਅਦ ਉਹਦਾ ਪਿਓ ਇੱਥੇ ਗੁਰਦੁਆਰੇ ਪ੍ਰਸ਼ਾਦ ਚੜਾਉਣ ਜਾਂਦਾ, ਉਹਨੂੰ ਨਾਲ ਦੇ ਕਹਿੰਦੇ ਆ ਜਵਾਲਾ ਸਿਆਂ ਤੂੰ ਕਿਹੜੇ ਚੱਕਰ 'ਚ ਪੈ ਗਿਆ, ਤੂੰ ਤਾਂ ਗੁਰਦੁਆਰਾ ਸਾਹਿਬ ਵੱਲ ਨੂੰ ਮੂੰਹ ਨਹੀਂ ਸੀ ਕਰਦਾ। ਬੜਾ ਨਿਰਾਸ਼ ਹੋ ਗਿਆ ਸੀ, ਕਹਿੰਦਾ ਕੱਲ ਨਿੱਕੇ ਦਾ ਫੋਨ ਆਇਆ ਸੀ, ਨਰਜਣਾ ਕੀ ਦੱਸਦਾ, ਰਵਾਤਾ ਯਾਰ ਨਿਆਣੇ ਨੇ। ਕਹਿੰਦਾ ਵੀ ਇੱਥੇ ਤੁਸੀਂ ਮੈਨੂੰ ਜਿੰਨਾ ਮਰਜ਼ੀ ਪਤੇ ਆਉਂਦੇ ਸੀ ਵੀ ਸਾਰੇ ਪਿੰਡ ਦੇ ਬੱਚੇ ਬੱਚੀਆਂ ਨੌਜਵਾਨ ਲੋਕ ਗੁਰਦੁਆਰੇ ਸੇਵਾ ਕਰਦੇ ਆ, ਤੂੰ ਵੀ ਕਰ ਲਾ, ਮੈਂ ਨਹੀਂ ਸੀ ਜਾਂਦਾ। ਮੈਂ ਇੱਥੇ ਹੋਰ ਵੀ ਪੁੱਠੀਆਂ ਸਿੱਧੀਆਂ ਵਹਿਬਤਾਂ 'ਚ ਫਸ ਗਿਆ ਸੀ, ਪਰ ਮੈਂ ਹੁਣ ਇੱਥੇ ਆਉਣ ਤੋਂ ਬਾਅਦ ਮੈਨੂੰ ਅਕਲ ਆ ਗਈ ਆ। ਇੱਥੇ ਮੈਂ ਵੀਕਐਂਡ ਦੇ ਉੱਤੇ ਗੁਰਦੁਆਰਾ ਸਾਹਿਬ ਜਾਣਾ, ਸੇਵਾ ਕਰਦਾ। ਇੱਥੇ ਮੈਨੂੰ ਆ ਕੇ ਅਕਲ ਆਈ ਆ ਕਿ ਪੰਜਾਬ ਦੇ ਵਿੱਚ ਸਾਡੇ ਭਾਈਚਾਰੇ ਦੇ ਮੇਰੇ ਵਰਗੇ ਹੋਰ ਸਾਰੇ ਜਿਹੜੇ ਬੱਚੇ ਬੱਚੀਆਂ ਨੇ, ਉਹਨਾਂ ਨੂੰ ਕਿਵੇਂ ਸਕੂਲਾਂ ਕਾਲਜਾਂ ਦੇ ਵਿੱਚ ਇਸ ਤਰੀਕੇ ਦੀ ਵਿੱਦਿਆ ਦਿੱਤੀ ਜਾ ਰਹੀ ਆ ਕਿ ਉਹ ਆਪਦੇ ਧਰਮ ਨਾਲੋਂ ਟੁੱਟ ਜਾਣ, ਆਪਦੀ ਬੋਲੀ ਨਾਲੋਂ ਟੁੱਟ ਜਾਣ, ਉਹ ਆਪਣੀ ਕੌਮ ਦੀ ਮਰਿਆਦਾ ਜਿਹੜੀ ਧਰਮ ਦੀ ਆ ਉਹਦੇ ਤੋਂ ਬਾਗੀ ਹੋ ਜਾਣ, ਤੇ ਉਹ ਨਸ਼ੇੜੀ ਚੋਰ ਅਯਾਸ਼ ਬਦਮਾਸ਼ ਬਣਾਉਣ ਦਾ ਇੱਕ ਪ੍ਰੋਜੈਕਟ ਚੱਲ ਰਿਹਾ। ਤੇ ਇਸ ਮਾਹੌਲ ਵਿੱਚੋਂ ਨਿਕਲਣ ਤੋਂ ਬਾਅਦ ਹੁਣ ਬਾਪੂ ਮੈਂ ਜਿਸ ਮੁਲਕ 'ਚ ਪਹੁੰਚਿਆ, ਉੱਥੇ ਮੈਂ ਬਿਲਕੁਲ ਸਿੱਖ ਫਲਸਫੇ ਨੂੰ, ਸਿੱਖ ਧਰਮ ਨੂੰ ਧਾਰਨ ਕਰਨ ਵੱਲ ਨੂੰ ਤੁਰ ਪਿਆ। ਇੱਥੇ ਨਹੀਂ ਇਹ ਕੰਮ ਹੋਣਾ। ਸੋ ਪੰਜਾਬ ਦੀ ਧਰਤੀ ਉੱਤੇ ਚੱਪੇ ਚੱਪੇ ਉੱਤੇ ਇੱਕ ਪੂਰਾ ਨੈਟਵਰਕ, ਇੱਕ ਸ਼ਿਕੰਜਾ ਕੱਸਿਆ ਹੋਇਆ ਵੀ ਸਿੱਖਾਂ ਕੋਲੋਂ ਸਿੱਖੀ ਛੁਡਵਾਉਣੀ ਹੈ, ਸਿੱਖਾਂ ਦੇ ਬੱਚੇ ਬੱਚੀਆਂ ਦਾ ਹਿੰਦੂਕਰਨ ਕਰਨਾ, ਬਾਹਮਣੀਕਰਨ ਕਰਨਾ। ਇੱਥੇ ਸਿੱਖਾਂ ਦੇ ਬੱਚਿਆਂ ਨੂੰ ਜਿਸ ਤਰੀਕੇ ਨਾਲ ਟਾਰਗੇਟ ਕਰਕੇ ਉਹਨਾਂ ਤੋਂ ਉਹਨਾਂ ਦਾ ਧਰਮ ਖੋਇਆ ਜਾ ਰਿਹਾ, ਤੇ ਬਾਹਰ ਜਾਣ ਤੋਂ ਬਾਅਦ ਜਦੋਂ ਉਹਨਾਂ ਨੂੰ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਆਪਦੀਆਂ ਰੂਟਸ ਵੱਲ ਨੂੰ ਮੁੜਨ ਦੇ, ਆਪਦੀਆਂ ਜੜ੍ਹਾਂ ਵੱਲ ਨੂੰ ਮੁੜਨ ਦੇ ਮੌਕੇ ਵੱਧ ਜਾਂਦੇ ਆ, ਤੇ ਅਸੀਂ ਨਾ ਚਾਹੁੰਦੇ ਹੋਏ ਵੀ ਕਹਿੰਦੇ ਆ ਕਿ ਸ਼ੁਕਰ ਆ, ਚੰਗੀ ਗੱਲ ਆ ਭਾਈ ਜੇ ਉੱਥੇ ਜਾ ਕੇ ਬੱਚਾ ਆਪਦੇ ਧਰਮ ਨਾਲ ਜੁੜਦਾ। ਹੁਣ ਪੰਜਾਬ ਦੇ ਵਿੱਚ ਇਹ ਪ੍ਰੋਜੈਕਟ ਕੌਣ ਚਲਾ ਰਿਹਾ? ਇਹ ਭਾਰਤੀ ਸਟੇਟ ਚਲਾ ਰਹੀ ਹੈ। 1993 ਦੇ ਵਿੱਚ ਹਿੰਦੁਸਤਾਨ ਟਾਈਮਜ਼ ਦੇ ਉੱਤੇ ਇੱਕ ਹਰਪ੍ਰੀਤ ਸਿੰਘ ਦੀ ਰਿਪੋਰਟ ਛਪੀ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਇੱਕ ਤਰਫਾ ਕਤਲੇਆਮ ਹੋ ਰਿਹਾ, ਜਿਵੇਂ ਆਪਾਂ ਖਬਰ ਪੜ੍ਹ ਕੇ ਹਟੇ ਆ ਜਿਹੜੀ 2 ਪੁਲਿਸੀਆਂ ਨੂੰ ਸਜ਼ਾ ਹੋਈ ਹੈ, ਇਸ ਕਤਲੇਆਮ ਦਾ ਨਿਸ਼ਾਨਾ ਆਮ ਲੋਕ ਦਹਿਲ ਗਏ ਨੇ, ਤੇ ਉਹ ਮੂੰਹ ਸਿਰ ਮਨਾ ਕੇ ਬੱਚੇ ਦੱਸ ਰਹੇ ਨੇ ਕਿ ਅਸੀਂ ਸਿੱਖ ਨਹੀਂ। ਜਿਵੇਂ ਲਖਪਤ ਰਾਏ ਦੇ ਮੌਕੇ, ਅਬਦਾਲੀ ਨਾਦਰ ਸ਼ਾਹ ਵੇਲੇ, ਜਾਂ ਹੋਰ ਜ਼ਾਲਮਾਂ ਦੇ ਦੌਰ ਵਿੱਚ ਸਿੱਖਾਂ ਦੇ ਉੱਤੇ ਜ਼ੁਲਮ ਹੋਇਆ, ਉਹ ਜ਼ੁਲਮ ਹੁਣ ਵੀ ਹੋ ਰਿਹਾ। ਇੱਕ ਮਾਹੌਲ ਸਿਰਜਿਆ ਗਿਆ ਜਿਹਦੇ ਤਹਿਤ
ਹਰ ਇੱਕ ਮਾਪਿਆਂ ਨੂੰ ਇਉਂ ਲੱਗਣ ਲਾਤਾ ਵੀ ਜੇ ਨਿਆਣਾ ਬਚਾਉਣਾ ਪਹਿਲਾਂ ਇਹਦਾ ਮੂੰਹ ਸਿਰ ਮੁੰਨੋ। ਉਹ ਦਿਨ ਆਏ ਪੰਜਾਬ ਦੇ ਵਿੱਚ ਜਦੋਂ ਚੰਡੀਗੜ੍ਹ ਤੋਂ ਪੰਜਾਬ ਨੂੰ ਬੱਸ ਤੁਰਨੀ, ਮੇਰੇ ਵਰਗੇ 2-4 ਕੀ ਪੱਗਾਂ ਵਾਲੇ ਦਾੜੇ ਵਾਲੇ ਹੁੰਦੇ ਸੀ, ਬਾਕੀ ਸਾਰੀ ਬੱਸ ਰੋਡਿਆਂ ਭੋਡਿਆਂ ਘੋਨਿਆਂ ਮੁੰਨਿਆਂ ਦੀ ਹੁੰਦੀ ਸੀ। ਆ ਤਾਂ ਹੁਣ ਬਾਅਦ ਵਿੱਚ ਪੱਗ ਜਿਹੜੀ ਆ, ਦਾੜਾ ਜਿਹੜਾ ਹੈ ਉਹ ਦੁਬਾਰਾ ਦਿਖਣ ਲੱਗਿਆ। ਜੇ ਬੇਅੰਤ ਸਿੰਘ ਜਿਉਂਦਾ ਰਹਿ ਜਾਂਦਾ ਤਾਂ ਜੋ ਕੁਝ ਚੱਲ ਰਿਹਾ ਸੀ ਉਹ ਬਹੁਤ ਭਿਆਨਕ ਸੀ। ਬਹੁਤ ਕਹਿਰ ਝੁੱਲਿਆ ਇਸ ਧਰਤੀ ਉੱਤੇ ਤੇ ਲੋਕ ਆਪਦੀਆਂ ਜਾਨਾਂ, ਆਪਦੀਆਂ ਪੱਗਾਂ ਦਾੜੇ ਬਚਾਉਣ ਲਈ, ਆਪਦਾ ਧਰਮ ਬਚਾਉਣ ਲਈ ਜਿੱਧਰ ਨੂੰ ਹੋ ਸਕਿਆ ਭੱਜ ਗਏ। ਉਸ ਦੌਰ ਤੋਂ ਬਾਅਦ ਫਿਰ ਅੱਜ ਪੰਜਾਬ ਦੀ ਧਰਤੀ ਉੱਤੇ ਯੂਪੀ ਬਿਹਾਰ ਦੇ ਲੋਕਾਂ ਲਈ ਤਾਂ ਰੋਟੀ ਹੈ। ਯੂਪੀ ਬਿਹਾਰ ਦੇ ਦੂਜੇ ਸੂਬਿਆਂ ਦੇ ਲੋਕ ਲਿਆ ਕੇ ਵਸਾਏ ਜਾ ਰਹੇ ਨੇ। ਜਿਹੋ ਜਿਹੀ ਸਮੱਸਿਆ ਅਮਰੀਕਾ ਤੇ ਹੋਰਨਾਂ ਮੁਲਕਾਂ ਦੇ ਲੋਕ ਮਹਿਸੂਸ ਕਰਦੇ ਆ ਕਿ ਬਾਹਰਲੇ ਮੁਲਕਾਂ ਦੇ ਲੋਕ ਇਸ ਧਰਤੀ ਤੇ ਸਾਡੀ ਤੇ ਆ ਕੇ ਸਾਡੇ ਲਈ ਸਮੱਸਿਆ ਬਣ ਰਹੇ ਨੇ, ਸਾਡੀ ਧਰਤੀ ਤੇ ਵੀ ਯੂਪੀ ਬਿਹਾਰ ਦੇ ਤੇ ਸਾਰੇ ਭਾਰਤ ਦੇ ਲੋਕ, ਸਾਰੇ ਭਾਰਤ ਦੇ ਲੋਕਾਂ ਨੂੰ ਇਹ ਇੱਕ ਮਾਹੌਲ ਸਿਰਜਿਆ ਜਾ ਰਿਹਾ ਕਿ ਪੰਜਾਬ ਜਾਓ, ਉੱਥੋਂ ਦੇ ਲੋਕਾਂ ਦੀ ਬੋਲੀ, ਧਰਮ ਤੇ ਸੱਭਿਆਚਾਰ ਵਿਗਾੜੋ। ਇਹ ਪੂਰਾ ਏਜੰਡੇ ਤਹਿਤ ਹੋ ਰਿਹਾ। ਇਸ ਮਾਹੌਲ ਦੇ ਵਿੱਚ ਜਿਹੜਾ ਸਾਡੇ ਧਰਤੀ ਉੱਤੇ ਸਾਡੇ ਹੱਕਾਂ ਤੇ ਹਿੱਤਾਂ ਦੀ ਗੱਲ ਕਰਦਾ, ਉਹਨੂੰ ਕਹਿੰਦੇ ਆ ਜੀ ISI ਦਾ ਏਜੰਟ ਆ, ਪਾਕਿਸਤਾਨ ਦਾ ਏਜੰਟ। ਤੇ ਜਿਹੜਾ ਵੀ ਬੰਦਾ ਕਹਿੰਦਾ ਕਿ ਆਪਾਂ ਨੂੰ ਆਪਣੇ ਹੱਕਾਂ ਲਈ ਲੜਨਾ ਪਊਗਾ, ਉਹਨੂੰ ਕਹਿੰਦੇ ਆ ਇਹ ਕਾਲਾ ਦੌਰ ਲਿਆਉਣ ਨੂੰ ਫਿਰਦਾ। ਮਤਲਬ ਕਿ ਜੇਕਰ ਤੁਸੀਂ ਪੰਜਾਬ ਦੇ ਵਿੱਚ ਪੰਥ ਦਾ ਸਫਾਇਆ ਹੁੰਦਾ ਦੇਖ ਕੇ ਚੁੱਪ ਰਹਿੰਦੇ ਹੋ, ਫਿਰ ਤੁਸੀਂ ਵਧੀਆ ਸਿਟੀਜ਼ਨ ਹੋ ਇੰਡੀਆ ਦੇ, ਫਿਰ ਤੁਸੀਂ ਬਹੁਤ ਵਧੀਆ ਸਿੱਖ ਹੋ। ਜੇ ਤੁਸੀਂ ਆਪਦੇ ਧਰਮ ਦਾ ਬੇੜਾ ਗਰਕ ਹੁੰਦਾ ਦੇਖ ਕੇ ਚੁੱਪ ਰਹਿੰਦੇ ਹੋ, ਜੇਕਰ ਤੁਹਾਨੂੰ ਕੋਈ ਦੁੱਖ ਨਹੀਂ ਕਿ ਤੁਹਾਡੇ ਧਰਮ ਦੀਆਂ ਵੱਡੀਆਂ ਸ਼ਖਸੀਅਤਾਂ ਹਵਨ ਕਰਾ ਕੇ, ਮਾਤਾ ਦੇ ਜਗਰਾਤਿਆਂ 'ਚ ਹਾਜ਼ਰੀ ਭਰ ਕੇ, ਜਾਂ ਹੋਰ ਜਿਹੜੇ ਬ੍ਰਾਹਮਣਵਾਦੀ ਕਰਮਕਾਂਡ ਜਿਨ੍ਹਾਂ ਦੇ ਬਾਰੇ ਸਿੱਖ ਰਹਿਤ ਮਰਿਆਦਾ 'ਚ ਵੱਡੇ ਵੱਡੇ ਅੱਖਰਾਂ 'ਚ ਲਿਖਿਆ ਹੋਇਆ ਵੀ ਇਹ ਕਰਨੇ ਨਹੀਂ, ਜੇਕਰ ਕੋਈ ਕਰ ਰਿਹਾ ਹੋਵੇ ਤੇ ਤੁਸੀਂ ਚੁੱਪ ਕਰਕੇ ਉਹਨੂੰ ਬਰਦਾਸ਼ਤ ਕਰਦੇ ਹੋ, ਤੁਹਾਨੂੰ ਭੋਰਾ ਤਕਲੀਫ ਨਾ ਜੇ ਹੋਵੇ, ਫਿਰ ਇੰਡੀਆ ਤੇ ਸਾਰਾ ਮੀਡੀਆ ਕਹਿੰਦਾ ਵਾ ਆਹ ਆ ਮਹਾਨ ਸਿੱਖ। ਇਹਨੂੰ ਭੋਰਾ ਦੁੱਖ ਨਹੀਂ ਕਿ ਇਹਦੇ ਧਰਮ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ। ਤੇ ਮਾੜਾ ਸਿੱਖ ਕੌਣ ਆ? ਪਾਕਿਸਤਾਨ ਦਾ ਏਜੰਟ, ਅੱਤਵਾਦੀ, ਵੱਖਵਾਦੀ ਕੌਣ ਆ? ਜਿਹੜਾ ਕਹਿੰਦਾ ਹੈ ਕਿ ਸਾਡੀ ਧਰਤੀ ਉੱਤੇ ਸਾਡੇ ਧਰਮ ਦਾ ਬੇੜਾ ਗਰਕ ਕਿਉਂ ਹੁੰਦਾ। ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਕਿਉਂ ਇਸ ਧਰਤੀ ਦੇ ਉੱਤੇ ਗੁਰੂ ਸਾਹਿਬਾਨ ਦੀ ਥਾਂ ਹੋਰ ਕੁਝ ਲਿਆ ਕੇ ਬੀਜਿਆ ਜਾ ਰਿਹਾ, ਵਿਗਸਾਇਆ ਜਾ ਰਿਹਾ। ਜਦੋਂ ਅਸੀਂ ਕਹਿੰਦੇ ਆ ਕਿ ਸ਼ਾਹ ਮੁਹੰਮਦ ਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥ ਨਹੀਂ ਆ, ਤੇ ਜਦੋਂ ਅਸੀਂ ਦੇਖਦੇ ਆ, ਮਹਿਸੂਸ ਕਰਦੇ ਆ ਕਿ ਇਸ ਧਰਤੀ ਉੱਤੇ ਇਸ ਗੱਲ ਨੂੰ ਖਤਮ ਕਰਨ ਲਈ ਇਸ ਗੱਲ ਦੇ ਉਲਟ ਮਾਹੌਲ ਸਿਰਜਿਆ ਜਾ ਰਿਹਾ, ਤੇ ਜਿਹੜੇ ਅਸੀਂ ਵਿਰੋਧ ਕਰੀਏ ਫਿਰ ਕਹਿੰਦੇ ਆ ਤੁਸੀਂ ਅੱਤਵਾਦੀ ਹੋ, ਤੁਸੀਂ ਵਧੀਆ ਸਿਟੀਜ਼ਨ ਨਹੀਂ। ਸੋ ਜੇ ਤਾਂ ਇਸ ਮੁਲਕ 'ਚ ਤੁਸੀਂ ਵਧੀਆ ਬੰਦੇ ਕਹਾਉਣਾ, ਵਧੀਆ ਨਾਗਰਿਕ ਕਹਾਉਣਾ, ਤਾਂ ਆਪਦੇ ਧਰਮ ਦਾ ਬੇੜਾ ਗਰਕ ਹੁੰਦਾ ਦੇਖ ਕੇ ਚੁੱਪ ਕਰਨਾ ਪਊ। ਜੇਕਰ ਆਪਦੇ ਹੱਕਾਂ ਤੇ ਹਿੱਤਾਂ ਦੀ ਗੱਲ ਨਹੀਂ ਕਰਦੇ ਫਿਰ ਤੁਸੀਂ ਬਹੁਤ ਵਧੀਆ ਸਿੱਖ ਹੋ। ਪਰ ਜੇਕਰ ਤੁਸੀਂ ਕਹਿੰਦੇ ਹੋ ਕਿ 1947 ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਕਰੋ, ਸਾਡੇ ਪੰਜਾਬੀ ਬੋਲਦੇ ਇਲਾਕੇ ਦਿਓ, ਸਾਡਾ ਦਰਿਆਈ ਪਾਣੀ ਕਿਉਂ ਲੁੱਟ ਰਹੇ ਹੋ, ਸਾਡੇ ਬਿਜਲਈ ਸੋਮੇ ਕਿਉਂ ਲੁੱਟ ਰਹੇ ਹੋ, ਸਾਡੀ ਧਰਤੀ ਦਾ ਬਾਹਮਣੀਕਰਨ ਕਿਉਂ ਕਰ ਰਹੇ ਹੋ, ਸਾਡੇ ਧਰਮ ਦੇ ਖਿਲਾਫ ਸਾਜ਼ਿਸ਼ਾਂ ਕਿਉਂ ਚੱਲ ਰਹੀਆਂ ਨੇ, ਫਿਰ ਤੁਸੀਂ ਉਹ ਕਹਿੰਦੇ ਜੀ ਅੱਤਵਾਦੀ, ਪਾੜੇ ਬੰਦੇ। ਕੀ ਕਰਾਂਗੇ ਇਸ ਮੁਲਕ ਦਾ? ਇਸ ਮੁਲਕ ਦੇ ਵਿੱਚ ਰਹਿਣ ਲਈ, ਇਸ ਹਿੰਦੂ ਭਾਈਚਾਰੇ ਨਾਲ ਆਪਣੇ ਦਿਨ ਕੱਟਣ ਦੇ ਲਈ 1947 ਮੌਕੇ ਸਾਡੇ ਵਡੇਰੇ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਨੂੰ ਉੱਥੇ ਛੱਡ ਕੇ ਆ ਗਏ। ਲੱਖਾਂ ਸਾਡੀਆਂ ਧੀਆਂ ਭੈਣਾਂ ਬੇਪਤ ਹੋਈਆਂ, ਲੱਖਾਂ ਸਾਡੇ ਭਰਾਵਾਂ ਦੀ ਜਾਨ ਗਈ,
ਤੇ ਕਰੋੜਾਂ ਅਰਬਾਂ ਦੀ ਜਾਇਦਾਦ ਖੇ ਖਰਾਬ ਹੋ ਗਈ। ਤੇ ਅਸੀਂ ਇਹ ਸਾਰਾ ਕੁਝ ਇਸ ਕਰਕੇ ਝੱਲਿਆ ਕਿ ਸਾਡਾ ਬੀਤੇ ਦੌਰ ਦੇ ਵਿੱਚ ਇਸਲਾਮ ਨੂੰ ਮੰਨਣ ਵਾਲੇ ਮੁਸਲਮਾਨਾਂ ਨਾਲ, ਮੁਗਲਾਂ ਪਠਾਣਾਂ ਨਾਲ ਜਾਂ ਹੋਰਾਂ ਨਾਲ ਲੜਾਈ ਝਗੜੇ ਵਾਲਾ ਕੰਮ ਰਿਹਾ। ਤੇ ਹਿੰਦੂ ਵੀ ਉਦੋਂ ਛੱਤਰ ਖਾ ਰਹੇ ਸੀ, ਗੁਲਾਮ ਸੀ। ਸਿੱਖਾਂ ਨੇ ਤਾਂ ਜੋ ਸਰਿਆ ਬਣਿਆ ਨਾਲ ਦੀ ਨਾਲ ਲੇਖਾ ਨਿਬੇੜਤਾ। ਸਰਦਾਰ ਕਪੂਰ ਸਿੰਘ ਸਾਥੀ ਸਾਖੀ 'ਚ ਲਿਖਦੇ ਆ ਕਿ ਹਿੰਦੂ ਨੂੰ ਸਿੱਖ ਤੋਂ ਸਮੱਸਿਆ ਹੀ ਇਹ ਆ ਕਿ ਜਦੋਂ ਹਿੰਦੂ ਦੇ ਕੁੱਟ ਪੈ ਰਹੀ ਸੀ, ਸਿੱਖ ਉਦੋਂ ਆਪਦੇ ਬਦਲੇ ਲੈਂਦਾ ਰਿਹਾ। ਅੱਜ ਕਿਸੇ ਮੁਸਲਮਾਨ ਦੀ ਅੱਖ 'ਚ ਪਾ ਕੇ ਅੱਖ ਗੱਲ ਕਰਨੀ ਹੋਵੇ ਤਾਂ ਸਿੱਖ ਕੋਲੇ 100 ਦਾ ਉਦਾਹਰਨਾਂ ਨੇ ਵੀ ਅਸੀਂ ਤੁਹਾਡੇ ਨਾਲ ਦੀ ਨਾਲ ਲੇਖੇ ਨਿਬੇੜੇ। ਪਰ ਹਿੰਦੂ ਹੀਣਤਾ ਨਾ ਭਰ ਜਾਂਦਾ। ਹਿੰਦੂ ਨੂੰ ਮੁਸਲਮਾਨ ਦੇ ਉੱਤੇ ਤਾਂ ਗੁੱਸਾ ਹੈਗਾ ਹੀ ਆ, ਪਰ ਉਹਨੂੰ ਸਿੱਖ ਤੇ ਜ਼ਿਆਦਾ ਗੁੱਸਾ ਵੀ ਇਹਨੇ ਮੇਰੇ ਪੈਂਦੀਆਂ ਦੇਖੀਆਂ ਸੀ। ਇਹ ਕਹਿੰਦੇ ਆ ਕਿ ਅਸੀਂ ਤੁਹਾਡੀਆਂ ਛੁਡਾਈਆਂ ਨੇ। ਉਹ ਇਸ ਗੱਲ ਦੇ ਵਿੱਚ 1947 ਮੌਕੇ ਸਾਡੇ ਵਡੇਰਿਆਂ ਨੂੰ ਲੱਗਿਆ ਸੀ ਕਿ ਅਸੀਂ ਹਿੰਦੂਆਂ ਨਾਲ ਸੌਖੇ ਰਵਾਂਗੇ। ਤੇ ਜੋ ਕੁਝ ਹਿੰਦੂ ਭਾਈਚਾਰੇ ਲਈ ਸਿੱਖਾਂ ਨੇ ਕੀਤਾ ਹੋਇਆ ਸੀ, ਤੇ ਹੋਰ ਕੋਈ ਕੌਮ ਅਣਖ ਗੈਰਤ ਵਾਲੀ ਹੁੰਦੀ, ਉਹ ਕਹਿੰਦੇ ਵੀ ਠੀਕ ਆ, ਬੀਤੇ ਦੌਰ ਦੇ ਵਿੱਚ ਡਾਂਗ ਦੇ, ਕਿਰਪਾਨ ਦੇ, ਬਹਾਦਰੀ ਦੇ, ਦਲੇਰੀ ਦੇ ਸਿਰ ਤੇ ਰਾਜ ਭਾਗ ਬਣਦੇ ਰਹੇ ਆ। ਹੁਣ ਵੋਟਾਂ ਦੇ ਸਿਰ ਤੇ, ਸਿਰਾਂ ਦੀ ਗਿਣਤੀ ਦੇ ਹਿਸਾਬ ਨਾਲ ਡੈਮੋਕ੍ਰੇਸੀ ਦੇ ਵਿੱਚ ਸਾਡੇ ਕੋਲੇ ਸੱਤਾ ਰਿਹਾ ਕਰਨੀ ਆ, ਕਿਉਂਕਿ ਸਾਡੇ ਕੋਲੇ ਗਿਣਤੀ ਜ਼ਿਆਦਾ, ਕਿਉਂਕਿ ਲੋਕਤੰਤਰ ਤਾਂ ਹੈਗਾ ਹੀ ਇਹ ਆ ਕਿ 49 ਭੇਡਾਂ ਉੱਤੇ 51 ਗਧੇ ਰਾਜ ਕਰ ਸਕਦੇ ਆ। ਜੇਕਰ ਕੋਈ ਅਣਖ ਗੈਰਤ ਵਾਲੀ ਕੌਮ ਹੁੰਦੀ, ਉਹ ਕਹਿੰਦੇ ਕਿ ਬੀਤੇ ਦੌਰ ਵਿੱਚ ਸਿੱਖੋ, ਜੋ ਤੁਸੀਂ ਸਾਡੇ ਲਈ ਕੀਤਾ ਅਸੀਂ ਉਹ ਦੇਣ ਨਹੀਂ ਦੇ ਸਕਦੇ, ਤੁਹਾਡਾ ਭੁੱਲ ਨਹੀਂ ਸਕਦੇ, ਪਰ ਹੁਣ ਅਸੀਂ ਤੁਹਾਡੇ ਲਈ ਇੱਕ ਇਤਿਹਾਸ ਸਿਰਜਾਂਗੇ। ਦੁਨੀਆ ਚੇਤੇ ਕਰਿਆ ਕਰੂਗੀ ਕਿ ਜੇ ਸਿੱਖਾਂ ਨੇ ਹਿੰਦੂਆਂ ਦੀ ਬਾਹ ਫੜੀ ਸੀ, ਗੁਰੂ ਸਾਹਿਬਾਨ ਨੇ ਜੋ ਸੀਸ ਵਾਰਿਆ ਸਾਡੇ ਲਈ, 9ਵੇਂ ਪਾਤਸ਼ਾਹ ਨੇ, ਜਾਂ ਜਿਵੇਂ ਗਜ਼ਨੀ ਦੇ ਬਾਜ਼ਾਰਾਂ 'ਚ ਸਾਡੀਆਂ ਇੱਜ਼ਤਾਂ ਤੁਸੀਂ ਬਚਾਈਆਂ, ਅਸੀਂ ਹੁਣ ਤੁਹਾਡਾ ਇਹੋ ਜਿਹਾ ਇਤਿਹਾਸ ਸਿਰਜਾਂਗੇ ਕਿ ਦੁਨੀਆ ਕਿਹਾ ਕਰੂ ਵੀ ਇਹ ਹੁੰਦਾ ਅਹਿਸਾਨ ਮੰਨਣਾ। ਪਰ ਕੰਮ ਉਲਟ ਪਾਸੇ ਨੂੰ ਤੁਰ ਪਿਆ। ਉਹ ਕਹਿੰਦੇ ਵੀ ਇਹ ਕਦੇ ਨਾ ਕਦੇ ਰਾਜ ਭਾਗ ਵੱਲ ਨੂੰ ਵਧਣਗੇ, ਹੁਣੇ ਹੀ ਇਹਨਾਂ ਦਾ ਖੁਰਾ ਖੋਜ ਮਿਟਾ ਦਿਓ। ਹੁਣ ਖੁਰਾ ਖੋਜ ਮਿਟਾਉਣ ਲਈ ਤਾਂ ਬਥੇਰੇ ਲੱਗੇ ਰਹੇ ਨੇ। ਜਿਸ ਵੇਲੇ ਤੋਂ ਪਹਿਲੀ ਪਾਤਸ਼ਾਹੀ ਨੇ ਸਿੱਖੀ ਦਾ ਝੰਡਾ ਚੱਕਿਆ, ਬੁਲੰਦ ਕੀਤਾ ਹੈ, ਉਦੋਂ ਤੋਂ ਹੁਣ ਤੱਕ ਕਿਸੇ ਨੇ ਕਸਰ ਤਾਂ ਛੱਡੀ ਨਹੀਂ। ਸਾਰਿਆਂ ਨੇ ਹੀ ਆਪਦੀ ਬਾਹ ਲਾ ਕੇ ਦੇਖੀ ਹੈ। ਆਉਣ ਵਾਲੇ ਹਾਕਮ ਵੀ ਲਾ ਕੇ ਦੇਖ ਲੈਣ। ਜੰਗ, ਯੁੱਧ, ਲੜਨਾ ਭਿੜਨਾ ਇਹ ਸਾਡੇ ਲੇਖਾਂ 'ਚ ਲਿਖਿਆ, ਲੜੀ ਜਾਵਾਂਗੇ। ਐਤਕੀ ਇੱਕ ਫਰਕ ਜ਼ਰੂਰ ਪਿਆ ਕਿ ਸਾਡੇ ਭਾਈਚਾਰੇ ਦਾ ਇੱਕ ਬਹੁਤ ਵੱਡਾ ਹਿੱਸਾ ਗਦਾਰੀ ਕਰਕੇ ਆਪਦੀ ਕੌਮ ਦੇ ਲਈ ਲੜਨ ਦੀ ਥਾਂ ਭਾਰਤ ਮਾਤਾ ਦਾ ਚੇਲਾ ਬਣ ਗਿਆ। ਪਰ ਇਤਿਹਾਸ ਬਿਲਕੁਲ ਨਿਤਾਰੇ ਕਰੂਗਾ ਜਦੋਂ ਆਉਣ ਵਾਲੀਆਂ ਸਦੀਆਂ ਦੇ ਵਿੱਚ ਇਹਨਾਂ ਲੋਕਾਂ ਦੇ ਵਾਰਸਾਂ ਨੂੰ ਸ਼ਰਮਸ਼ਾਰ ਹੋਣਾ ਪਿਆ ਕਰੂ ਕਿ ਜਦੋਂ ਸਿੱਖ ਆਪਦੀ ਹੋਂਦ ਹਸਤੀ ਲਈ, ਆਪਦੀ ਬੋਲੀ ਲਈ, ਆਪਦੇ ਧਰਮ ਲਈ ਲੜ ਰਹੇ ਸੀ, ਤੁਸੀਂ ਭਾਰਤ ਤੋਂ ਇਹ ਕਹਾਉਣ ਲਈ ਕਿ ਅਸੀਂ ਬੜੇ ਗੁੱਡਮੈਨ ਦੀ ਲਾਲਟਣ ਆ ਜੀ, ਵਧੀਆ ਨਾਗਰਿਕ ਆ, ਤੁਸੀਂ ਉਦੋਂ ਭਾਰਤ ਮਾਤਾ ਦੇ ਲਾਡਲੇ ਛਿੰਦੇ ਪੁੱਤ ਬਣ ਕੇ ਉਧਰ ਖੜੇ ਰਹੇ। ਤੁਸੀਂ ਉਸ ਮੁਲਕ ਦੇ, ਉਸ ਨਿਜ਼ਾਮ ਦੇ, ਉਸ ਤੰਤਰ ਦੇ ਗੋਗੇ ਗਾਉਂਦੇ ਰਹੇ ਜਿਹੜਾ ਨਿਜ਼ਾਮ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਲੱਗਿਆ ਹੋਇਆ। ਅੱਜ ਇੱਕ ਖਬਰ ਚਰਚਾ 'ਚ ਹੈ ਕਿ ਜਿਹੜਾ ਲਾਲਪੁਰਾ, ਉਹਨੇ ਕਿਹਾ ਕਿ ਭਾਰਤ ਦਾ ਜਿਹੜਾ ਪ੍ਰਧਾਨ ਮੰਤਰੀ ਆ ਨਾ ਜੀ, ਉਹਨੇ ਸਿੱਖਾਂ ਲਈ ਜੋ ਕੁਝ ਕੀਤਾ ਉਹ ਕਿਸੇ ਹੋਰ ਨੇ ਨਹੀਂ ਕੀਤਾ। ਕਹਿੰਦਾ ਭਾਰਤ ਘੱਟ ਗਿਣਤੀਆਂ ਲਈ ਸਵਰਗ ਹੈ। ਇਸ ਬਿਆਨ ਦੇ ਵਿੱਚ ਅੱਗੇ ਚੱਲ ਕੇ ਉਹਨੇ ਲਿਖਿਆ ਵੀ ਇਹ ਤਾਂ ਮੈਂ ਇੱਕ ਕਿਤਾਬ ਲਿਖਣ ਲੱਗਿਆ ਹੋਇਆ, ਕਹਿੰਦਾ ਵੀ ਜਿਹੜੇ ਮੋਦੀ ਨੇ ਕੰਮ ਕੀਤੇ ਆ ਮੈਂ ਮਸੀਹਾ ਮੰਨਦਾ, ਕਹਿੰਦਾ, ਪਰ ਕਹਿੰਦਾ ਹੁਣ ਮੈਂ ਕੁਝ ਹੋਰ ਨਾ ਸੋਚੂਗਾ। ਕਹਿੰਦਾ ਦੇਖੋ ਤਾਂ ਸਹੀ, ਲਾਲ ਕਿਲੇ ਤੋਂ 9ਵੇਂ ਪਾਤਸ਼ਾਹ ਦੀ 400ਵੀਂ ਜਨਮ ਸ਼ਤਾਬਦੀ ਮਨਾਤੀ, ਵੀਰਬਾਲ ਦਿਵਸ, ਕਰਤਾਰਪੁਰ ਸਾਹਿਬ ਦਾ ਲਾਂਘਾ,
ਤੇ ਹੋਰ ਬੜੀਆਂ ਕਹਿੰਦੇ ਗੱਲਾਂ। ਇਹ ਤਾਂ ਕਮਾਲ ਦਾ ਮੋਦੀ। ਹੁਣ ਮੋਦੀ ਦੇ ਰਾਜ ਵਿੱਚ ਸਾਡੇ ਜਥੇਦਾਰ ਹਰਦੀਪ ਸਿੰਘ ਨਿੱਜਰ ਸਮੇਤ ਜਿੰਨੇ ਸਿੱਖ ਕਤਲ ਹੋਏ ਨੇ, ਜਿਹਦੇ ਬਾਰੇ ਕਿਸੇ ਨੂੰ ਵਹਿਮ ਹੀ ਨਹੀਂ ਕਿ ਉਹ ਇੰਡੀਆ ਨੇ ਕਰਾਏ ਨੇ। ਹੁਣ ਤਾਂ ਦੂਜੇ ਮੁਲਕਾਂ ਦੇ ਸਿਸਟਮ ਆਪ ਕਹਿ ਰਹੇ ਨੇ। ਇੱਥੇ ਦੀਪ ਸਿੱਧੂ ਜਾਂ ਅਮਰਤਪਾਲ ਸਿੰਘ ਸਮੇਤ ਜਿਹੜਾ ਹੋਰ ਸਿੱਖਾਂ ਉੱਤੇ ਜ਼ੁਲਮ ਹੋ ਰਿਹਾ। ਆ ਪਿੱਛੇ ਜੇ 550 ਸਾਲਾ ਮਨਾਇਆ ਪਹਿਲੀ ਪਾਤਸ਼ਾਹੀ ਦਾ ਸੁਲਤਾਨਪੁਰ ਲੋਧੀ ਚ ਸਮਾਗਮਾਂ ਵਾਲੇ ਦਿਨਾਂ ਚ ਜਦੋਂ ਖਬਰ ਆ ਕੇ ਡਿੱਗੀ, ਲੋਕਾਂ ਨੂੰ ਲੱਗਿਆ ਵੀ ਕਮਾਲ ਕਰਤੀ ਮੋਦੀ ਹੁਣਾਂ ਨੇ। ਕਹਿੰਦੇ ਜੇਲ੍ਹਾਂ ਚ ਨਜ਼ਰਬੰਦ ਸਿੰਘ ਰਿਹਾ ਹੋਣ ਲੱਗੇ। ਤੇ ਹੋਇਆ ਕੋਈ? ਐਡੀ ਅਕਿਰਤ ਘਣਤਾ, ਐਡੇ ਝੂਠੇ ਲੋਕ ਇਹ। ਸੋ ਜਿਹੜਾ ਆ ਲਾਲਪੁਰਾ ਬ੍ਰਿਗੇਡ ਆ, ਮਨਜਿੰਦਰ ਸਿੰਘ ਸਰਸਾ ਜਾਂ ਹੋਰ ਇਹੋ ਜਿਹੇ ਸਿੱਖ ਕਾਂਗਰਸ ਕੋਲੇ ਵੀ ਬਥੇਰੇ ਨੇ। ਇਹੋ ਜਿਹੇ ਸਿੱਖ ਹੋਰ ਪਾਰਟੀਆਂ ਕੋਲ ਵੀ ਬਥੇਰੇ ਨੇ, ਜਿਹੜੇ ਇਹ ਨਹੀਂ ਸੋਚਦੇ ਕਿ ਭਾਰਤੀ ਨਿਜ਼ਾਮ ਦੇ ਅਧੀਨ ਚਾਹੇ ਕੋਈ ਵੀ ਪਾਰਟੀ ਆ, ਉਹ ਡੀਪ ਸਟੇਟ ਦੇ ਹੁਕਮਾਂ, ਏਜੰਡਿਆਂ, ਨੀਤੀਆਂ, ਨਿਸ਼ਾਨਿਆਂ ਤਹਿਤ ਸਿੱਖੀ ਦਾ ਖੁਰਾ ਖੋਜ ਮਿਟਾਉਣ ਦੀ ਖੇਡ ਆ। ਆ ਜਿਹੜਾ ਵੀਰਵਾਲ ਦਿਵਸ ਦੇ ਗੋਗੇ ਗਾਏ ਜਾ ਰਹੇ ਨੇ, ਅਸਲ ਵਿੱਚ ਇਹ ਸਿੱਖਾਂ ਦਾ ਹਿੰਦੂ ਧਰਮ ਵਿੱਚ ਜਜ਼ਬ ਕਰਨ ਦਾ ਪ੍ਰੋਜੈਕਟ ਆ, ਜਿਹੜਾ ਉਹਦੇ ਤਹਿਤ ਹੋ ਰਿਹਾ। ਆ ਜਿਹੜਾ ਕਹਿੰਦੇ ਆ ਜੀ 9ਵੇਂ ਪਾਤਸ਼ਾਹ ਦਾ ਦਿਨ ਮਨਾਤਾ, ਉਹ ਤਾਂ ਕਹਿੰਦੇ ਆ ਵੀ ਇਹ ਜੀ ਹਿੰਦੂ ਸੀਗੇ ਗੁਰੂ ਸਾਹਿਬਾਨ, ਤੇ ਹਿੰਦੂ ਧਰਮ ਦੀ ਰਾਖੀ ਲਈ ਉਹਨਾਂ ਨੇ ਜੇ ਕਰਤਾ ਫਿਰ ਕੀ ਹੋ ਗਿਆ, ਕਹਿੰਦੇ ਜੀ। ਐਵੇਂ ਨਹੀਂ। ਭਾਰਤ ਦੇ ਪਾਰਲੀਮੈਂਟ ਦੇ ਵਿੱਚ ਪਰਸੋਂ ਚਰਨਜੀਤ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਸੰਵਿਧਾਨ ਦੀ ਧਾਰਾ 25(2)(b) ਦੇ ਵਿੱਚ ਸ਼ੋਧ ਕਰਨੀ ਚਾਹੀਦੀ ਹੈ। ਜੇ ਸਿੱਖਾਂ ਨੂੰ, ਸਿੱਖ ਗੁਰੂ ਸਾਹਿਬਾਨ ਨੂੰ ਹਿੰਦੂ ਮੰਨਦੇ ਆ, ਤੇ ਫਿਰ ਉਹਨਾਂ ਦੇ ਹਿੰਦੂ ਮੰਨ ਕੇ ਦਿਨ ਤਿਉਹਾਰ ਮਨਾਉਂਦੇ ਆ, ਤੇ ਉਹਦੇ ਲਈ ਸਿੱਖ ਕੌਮ ਨੂੰ ਤਾਂ ਲਾਲਪੁਰੇ ਵਰਗਿਆਂ ਨੂੰ ਤਾਂ ਵਿਰੋਧ ਕਰਨਾ ਚਾਹੀਦਾ। ਪਰ ਇਹ ਮਨਜਿੰਦਰ ਸਰਸੇ ਹੁਣੀ, ਲਾਲਪੁਰੇ ਹੁਣੀ ਜਾਂ ਹੋਰ ਸਾਰੇ ਐਵੇਂ ਬਗਾਨੀ ਸ਼ਾਦੀ ਮੇ ਅਬਦੁੱਲਾ ਦਵਾਨਾ ਬਣੇ ਫਿਰਦੇ। ਇਹ ਜਿਹੜੀ ਖਬਰ ਅੱਜ ਅਖਬਾਰਾਂ 'ਚ ਛਪੀ ਹੈ, ਇਹਨੂੰ ਪੜ੍ਹ ਕੇ ਹਾਸਾ ਨਹੀਂ ਆਉਂਦਾ, ਤਰਸ ਆਉਂਦਾ ਕਿ ਇਹ ਗੱਲ ਕੱਲੀ ਲਾਲਪੁਰੇ ਦੀ ਨਹੀਂ, ਹੋਰ ਵੀ ਬਥੇਰੇ ਨੇ। ਜੇ ਵੱਡਾ ਬਾਦਲ ਤੁਸੀਂ ਜੇਲ੍ਹ ਦੀਆਂ ਖਬਰਾਂ ਪੜ੍ਹੋ, ਉਹ ਵੀ ਆਹੀ ਕੁਝ ਕਰਦਾ ਰਿਹਾ। ਪਿੱਛੇ ਜੇ ਇੱਕ ਘਟਨਾਕ੍ਰਮ ਵਾਪਰਿਆ ਜਿਹਦੇ ਵਿੱਚ ਭਾਰਤੀ ਨਿਜ਼ਾਮ ਨੇ ਆਕਾਸ਼ਦੀਪ ਜਾਂ ਅਰਸ਼ਦੀਪ ਸਿੰਘ ਸੀ ਬੱਚੇ ਦਾ ਨਾਂ, ਉਹਨੇ ਕ੍ਰਿਕਟ ਖੇਡਦਿਆਂ ਹੋਇਆ ਉਹ ਤੋਂ ਕੈਚ ਛੁੱਟ ਗਿਆ। ਕਹਿੰਦੇ ਜੀ ਖਾਲਿਸਤਾਨੀ ਆ, ਬੜਾ ਭੰਡਿਆ ਉਹਨੂੰ। ਚਲੋ ਮੁੜ ਕੇ ਉਹ ਵਿਵਾਦ ਗਾਂ ਵੱਧਦਾ ਗਿਆ, ਤੇ ਉਦੋਂ ਸਾਡੇ ਸੁਖਬੀਰ ਸਿੰਘ ਬਾਦਲ ਫਰਮਾਉਂਦੇ ਆ ਕਿ ਸਾਡੇ ਲਈ ਦੇਸ਼ ਪਹਿਲਾਂ, ਪੰਥ ਵਾਲੀ ਗੱਲ ਮਗਰੋਂ ਆ। ਜਦੋਂ ਕਿ ਇਹਨਾਂ ਨਾਲੋਂ ਪਿਛਲੀ ਪੀੜ੍ਹੀ ਦੇ ਅਕਾਲੀ ਲੀਡਰ ਮਾਸਟਰ ਤਾਰਾ ਸਿੰਘ, ਉਹਨਾਂ ਨੂੰ ਅਕਸਰ ਹੀ ਇਹ ਘੇਰ ਲਿਆ ਜਾਂਦਾ ਸੀ ਕਿ ਦੱਸੋ ਤੁਹਾਡੇ ਲਈ ਦੇਸ਼ ਪਹਿਲਾਂ ਕਿ ਪੰਥ ਪਹਿਲਾਂ। ਉਹ ਠੋਕ ਵਜਾ ਕੇ ਫਿਰ ਕਹਿੰਦੇ ਵੀ ਸਾਡੇ ਲਈ ਪਹਿਲੇ, ਦੂਜੇ, ਤੀਜੇ, ਚੌਥੇ ਸਾਰੇ ਨੰਬਰਾਂ ਤੇ ਪੰਥ ਆ। ਦੇਸ਼ ਦਾ ਕੀ ਆ? ਦੇਸ਼ ਤਾਂ ਸਾਡਾ ਤਾਂ ਆ ਕਿਉਂਕਿ ਅਸੀਂ ਇੱਥੇ ਰਹਿੰਦੇ ਆ। ਜੇ ਇਹਦੀ ਥਾਂ ਦੇ ਉੱਤੇ ਕਿਸੇ ਹੋਰ ਮੁਲਕ 'ਚ, ਕਿਸੇ ਹੋਰ ਧਰਤੀ ਤੇ ਸਿੱਖ ਰਹਿੰਦੇ ਹੁਣ, ਸਾਡੇ ਲਈ ਉੱਥੇ ਵੀ ਪੰਥ ਪਹਿਲਾਂ, ਤੇ ਹਰ ਥਾਂ ਤੇ ਪੰਥ ਨੂੰ ਤਰਜੀਹ ਦੇਣੀ ਹੈ। ਜੇ ਪੰਥ ਮਹਾਨ ਬਚਿਆ ਹੋਊਗਾ ਤਾਂ ਕੁਝ ਸਾਡਾ ਬਚੂ, ਨਹੀਂ ਦੇਸ਼ ਕੀ ਹੈ? ਉਹ ਜਿਹੜਾ ਦੇਸ਼ ਨੂੰ ਤਰਜੀਹ ਦੇਣ ਵਾਲਾ ਨਵਾਂ ਰਵਾ ਪੈਦਾ ਕੀਤਾ ਜਾ ਰਿਹਾ, ਨਵੀਂ ਨਸਲ ਪੈਦਾ ਕੀਤੀ ਜਾ ਰਹੀ ਹੈ, ਜਿਹੜੀ ਆ ਮੋਦੀ ਦੇ ਗੁਣ ਗਾਇਨ ਕਰਨ ਵਾਲੇ, ਇਹੋ ਜਿਹੇ ਇੰਦਰਾਂ ਦੇ ਗੁਣ ਗਾਇਨ ਕਰਨ ਵਾਲੇ ਵੀ ਸੀ। ਸੋ ਇਸ ਮੁਲਕ ਦੇ ਵਿੱਚ ਜਿੱਥੇ ਆਏ ਦਿਨ ਇਹੋ ਜਿਹੇ ਰੈਟਨ ਜੂਟਸ, ਜੂਡਨ ਰੈਟਸ, ਇੱਕ ਅੱਖਰ ਸੁਣਿਆ ਸੀ ਜੂਡਨ ਰੈਟਸ, ਕਹਿੰਦੇ ਵੀ ਉਹ ਯਹੂਦੀਆਂ ਨੂੰ, ਈਸਾਈਆਂ, ਜਦੋਂ ਉੱਥੇ ਕੀਤਾ ਹਿਟਲਰ ਨੇ। ਸੋ ਜਿਹੜੇ ਤੁਹਾਡੀ ਕੌਮ ਦੇ ਵਿੱਚੋਂ ਇਹੋ ਜਿਹੇ ਬੰਦੇ ਜਿਨ੍ਹਾਂ ਨੂੰ ਵੱਡੇ ਲੱਗਣ ਲਾ ਦੋ, ਪਹਿਲਾਂ ਵੱਡੀਆਂ ਵੱਡੀਆਂ ਕੁਰਸੀਆਂ, ਇਹ ਜੀ ਦੇਖੋ ਕਿੱਡੀ ਗੱਡੀ ਆ, ਕਿੱਡੇ ਗਨਮੈਨ ਆ, ਕੀ ਆ ਜੀ ਇਹ ਜੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਆ ਜੀ ਫਲਾਨਾ। ਸੋ ਪੋਸਟਾਂ ਤੇ ਬੰਦੇ ਬਿਠਾਓ ਤੇ ਫਿਰ ਉਹਨਾਂ ਤੋਂ ਉਹ ਕੁਝ ਕਹਾਓ ਜਿਹੜਾ ਕੁਝ ਤੁਹਾਨੂੰ ਪੁੱਗਦਾ। ਜਿਵੇਂ
ਭਗਵਾਨ ਸ਼੍ਰੀ ਰਾਮਚੰਦਰ ਜੀ ਨੇ ਮਹਾਤਮਾ ਰਾਵਣ ਨੂੰ, ਰਾਜੇ ਰਾਵਣ ਨੂੰ ਖਤਮ ਕਰਨ ਤੋਂ ਬਾਅਦ ਉੱਥੇ ਉਹਦੇ ਭਰਾ ਨੂੰ, ਵਿਭੀਸ਼ਣ ਜੀ ਨੂੰ ਗੱਦੀ ਤੇ ਬਿਠਾਤਾ ਤੇ ਵਿਭੀਸ਼ਣ ਜੀ ਤੋਂ ਫਿਰ ਉਹ ਸਾਰਾ ਕੁਝ ਕਰਵਾਇਆ ਜਿਹੜਾ ਰਾਮਚੰਦਰ ਜੀ ਕਰਵਾਉਣਾ ਚਾਹੁੰਦੇ ਸੀ। ਜਿਵੇਂ ਅਮਰੀਕਾ ਦੇ ਵਿੱਚ ਅਮਰੀਕਾ ਨੇ ਜਦੋਂ ਤਾਲਿਬਾਨਾਂ ਦਾ ਸਫਾਇਆ ਕੀਤਾ, ਉੱਥੇ ਕਰਜ਼ਈ ਨਾਂ ਦਾ ਆਪਦਾ ਬੰਦਾ ਲੱਭ ਕੇ ਬਿਠਾਇਆ ਸੀ। ਸਦਾਮ ਹੁਸੈਨ ਤੋਂ ਬਾਅਦ ਆਪਦਾ ਬੰਦਾ ਬਿਠਾਇਆ ਸੀ। ਇਹ ਦੁਨੀਆ ਤਾਂ ਹੁਣ ਇਹ ਚੱਕਰਾਂ 'ਚ ਪਈ ਆ, ਜਿਨ੍ਹਾਂ ਨਾਲ ਸਾਡਾ ਵਾਹ ਪਿਆ ਹੋਇਆ, ਇਹਨਾਂ ਦੇ ਤਾਂ ਸਦੀਆਂ ਤੋਂ ਪਹਿਲਾਂ ਤੋਂ ਇਹ ਚੀਜ਼ ਚੱਲਦੀ ਆ ਰਹੀ। ਸੋ ਸਿੱਖ ਕੌਮ ਦੇ ਵਿੱਚੋਂ ਇਹੋ ਜਿਹੇ ਬੰਦੇ ਲੱਭ ਲਏ ਜਿਹੜੇ ਸਿੱਖੀ ਦੇ ਉਲਟ ਭੁਗਤਣ ਤੇ ਦਿੱਲੀ ਦੀ ਚਾਕਰੀ ਕਰਨ। ਇਹੋ ਜਿਹੇ ਬੰਦਿਆਂ ਨੂੰ ਅਵਾਰਡ, ਰੁਤਬੇ, ਪਿੱਛੇ ਜੇ ਇੱਕ ਰੌਲਾ ਪਿਆ ਸੀਗਾ ਵੀ ਜਿਹੜੇ ਪੰਥ ਲਈ, ਕੌਮ ਲਈ, ਧਰਮ ਲਈ ਲਿਖਦੇ ਆ, ਉਹਨਾਂ ਨੂੰ ਕਿਸੇ ਥਾਂ ਦੇ ਉੱਤੇ ਕਿਉਂ ਨਹੀਂ ਸਤਿਕਾਰਿਆ ਜਾਂਦਾ। ਇੱਕ ਪੰਜਾਬੀ ਸਾਹਿਤ ਸਭਾ, ਪੰਜਾਬੀ ਸਾਹਿਤ ਅਕੈਡਮੀਆਂ, ਕਲਾ ਪ੍ਰੀਸ਼ਦ, ਤੁਸੀਂ ਕਦੇ ਦੇਖਿਆ ਉੱਥੇ ਪੰਥ ਲਈ, ਕੌਮ ਲਈ ਕੁਝ ਸੇਵਾ ਕਰਨ ਵਾਲਿਆਂ ਨੂੰ ਕਦੇ ਮਾਣ ਸਨਮਾਨ ਦਿੱਤਾ ਹੋਵੇ? ਜਿਹੜੀ ਕੇਂਦਰੀ ਪੰਜਾਬੀ ਲੇਖਕ ਸਭਾ, ਇਹਨੂੰ ਤਾਂ ਕਾਮਰੇਡਾਂ ਦੀ ਇੱਕ ਪਲੇਟਫਾਰਮ ਵਜੋਂ ਹੀ ਮੈਂ ਦੇਖਿਆ। ਜਦੋਂ ਦੇਖਿਆ ਕਦੇ ਉਹਨਾਂ ਨੇ ਪੰਜਾਬ ਦੀ ਪੰਥਕ ਰਹਿਤਰ ਵਾਲੀ ਕਿਸੇ ਸ਼ਖਸੀਅਤ ਨੂੰ, ਕਿਸੇ ਲਿਖਾਰੀ ਨੂੰ, ਕਿਸੇ ਵਿਦਵਾਨ ਨੂੰ ਨੇੜੇ ਨਹੀਂ ਲੱਗਣ ਦਿੱਤਾ। ਤੇ ਉਹ ਜਿਨ੍ਹਾਂ ਲੋਕਾਂ ਨੂੰ ਮਾਇਆ ਜਾਂ ਇਨਾਮ ਜਾਂ ਸ਼੍ਰੋਮਣੀ ਲਿਖਾਰੀ ਫਲਾਨਾ ਧਮਕਾਨਾ ਬਣਾਇਆ ਜਾਂਦਾ ਹੈ, ਉਹ ਸਾਰੇ ਉਹ ਨੇ ਜਿਹੜੇ ਭਾਰਤ ਮਾਤਾ ਦੇ ਲਾਡਲੇ ਪੁੱਤ ਬਣ ਸਕਦੇ ਹੋਣ। ਸਿੱਖਾਂ ਤੇ ਸਿੱਖੀ ਦਾ ਭੋਗ ਪਾਉਣ ਦਾ ਪ੍ਰੋਜੈਕਟ ਤਹਿਤ ਇਹ ਵੀ ਇੱਕ ਚਾਲ ਚੱਲੀ ਜਾਂਦੀ ਆ ਨਾ ਵੀ ਉਹਦਾ ਮਤਲਬ ਕੀ ਆ ਵੀ ਜਿਵੇਂ, ਔਰ ਇਹ ਗੱਲ ਇਹ ਨਹੀਂ ਵੀ ਕੇਂਦਰੀ ਪੰਜਾਬੀ ਲੇਖਕ ਸਭਾ, ਇੱਕ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ, ਬੜੇ ਪ੍ਰੋਗਰਾਮ ਹੁੰਦੇ ਆ। ਪਿੱਛੇ ਜੇ ਮੈਂ ਇੱਕ ਫੋਨ ਕਰਕੇ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਜੈਸ ਸੁਖਦੇਵ ਸਿੰਘ SP ਦੇ ਪਰਿਵਾਰ ਦੇ ਕਿਸੇ ਮੈਂਬਰ ਦੀ ਡੈਥ ਸ਼ਾਇਦ ਹੋਈ ਸੀ, ਵੀ ਉਹਦੇ ਤੁਸੀਂ ਇੰਨੇ ਗੋਗੇ ਗਾਉਣ ਲੱਗੇ ਹੋਏ ਹੋ, ਇਹਨੇ ਤਾਂ ਬੜੇ ਸਾਡੇ ਭਰਾ ਮਾਰੇ ਆ ਤੁਸੀਂ। ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਸੀਗਾ ਜੀ, ਸਾਡਾ ਇਹ ਪਤਾ ਨਹੀਂ ਕਿਵੇਂ ਮੈਂਬਰ ਆ ਜੀ ਏਦਾਂ। ਮੈਂ ਕਿਹਾ ਚਲੋ ਕੋਈ ਨਾ, ਵੀ ਤੁਸੀਂ ਆ ਪਿੱਛੇ ਜੇ ਇੱਕ ਭਾਰਤ ਸਟੇਟ ਦੇ ਰਿਟਾਇਰਡ ਅਧਿਕਾਰੀ ਦੀ ਕਿਤਾਬ ਆਈ ਆ, ਉਹਦੇ ਲਈ ਏਡਾ ਸੈਮੀਨਾਰ ਕਿਉਂ ਕੀਤਾ? ਕਹਿੰਦੇ ਜੀ ਜਿੰਨੀਆਂ ਵੀ ਨਵੀਆਂ ਕਿਤਾਬਾਂ ਪੰਜਾਬੀ ਲੇਖਕ ਜਾਂ ਹੋਰ ਲਿਖਦੇ ਆ ਸਾਰਿਆਂ ਦੀ ਕਰਦੇ ਆ। ਫਿਰ ਮੈਂ ਕਿਹਾ ਡੇਰੇ ਵਾਲੀ ਪੰਜਾਬ ਦਾ ਬੁੱਚੜ ਨੂੰ ਕੀ ਹੋਇਆ ਸੀਗਾ, ਜਾਂ ਇੱਥੇ ਬਲਜੀਤ ਸਿੰਘ ਖਾਲਸਾ ਲਿਖਦਾ, ਜਾਂ ਹੋਰ ਬੜੇ ਲਿਖਦੇ ਆ, ਵੀ ਤੁਸੀਂ ਕਿਹਨੂੰ ਬੇਵਕੂਫ ਬਣਾਉਣ ਲੱਗੇ ਹੋਏ ਹੋ? ਸੱਚਾਈ ਇਹ ਆ ਕਿ ਜਿਹੜੇ ਭਾਰਤੀ ਨਿਜ਼ਾਮ ਦੇ ਰਿਟਾਇਰ ਅਫਸਰ ਨੇ, ਉਹਨਾਂ ਲਈ ਤੁਸੀਂ ਪਲੇਟਫਾਰਮ ਬਣ ਗਿਆ, ਕਿਉਂਕਿ ਉਹ ਉਧਰ ਨਹੀਂ ਨਾ ਅਜੇ ਸੈੱਟ ਹੋ ਸਕੇ ਜਿਹੜੀ ਕੇਂਦਰੀ ਪੰਜਾਬੀ ਲੇਖਕ ਸਭਾ। ਸੋ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ, ਔਰ ਇਹੋ ਜਿਹੀਆਂ ਬੜੀਆਂ ਪਿੱਛੇ ਜਦੋਂ ਬਲਦੇਵ ਸਿੰਘ ਦੀ ਕਿਤਾਬ ਸੜਕਨਾਮਾ ਦਾ ਖਲਾਰਾ ਪਿਆ ਸੀ, ਉਹਨੂੰ ਵੀ ਕੈਨੇਡਾ 'ਚ ਸੱਦ ਕੇ ਪਤਾ ਨਹੀਂ ਕਿੰਨੇ ਪੈਸਿਆਂ ਦਾ ਇਨਾਮ ਦਿੱਤਾ, ਵੀ ਬੜਾ ਵੀ ਵੱਡਾ ਮਹਾਨ ਕੰਮ ਕਰਤਾ ਇਹਨੇ। ਇਹ ਇੱਕ ਪ੍ਰੋਜੈਕਟ ਚੱਲ ਰਿਹਾ। ਇੱਕ ਅੱਜ ਵੀ ਅਸੀਂ ਬਰਨਾਲੇ ਇਲਾਕੇ ਦੀ ਖਬਰ ਆ, ਬਲਦੇਵ ਸਿੰਘ ਸੜਕਨਾਮਾ ਨੂੰ ਕਹਿੰਦੇ ਅਜੀਤ ਸਿੰਘ ਪੱਖੋਂ ਅਵਾਰਡ ਨਾਲ ਸਨਮਾਨਿਤ ਕਰਨਾ। ਇਸ ਖਬਰ ਦੇ ਉੱਤੇ ਸਰਦਾਰ ਧੌਲਾ ਸਾਡੇ ਭਰਾ, ਉਹਨਾਂ ਨੇ ਆਪਦਾ ਪੱਖ ਜਿਹੜਾ ਹੈਗਾ ਉਹ ਲਿਖਿਆ, ਗੁਰਸੇਵਕ ਸਿੰਘ ਧੌਲਾ ਨੇ। ਉਹ ਕਹਿੰਦੇ ਵੀ ਜਿਹੜਾ ਇਹ ਅਵਾਰਡ ਆ, ਜਿਸ ਜਥੇਦਾਰ ਅਜੀਤ ਸਿੰਘ ਦੇ ਨਾਂ ਤੇ ਸ਼ੁਰੂ ਹੋਇਆ, ਉਹਨੇ ਆਪਦੀ ਸਾਰੀ ਉਮਰ ਗੁਰਸਿੱਖੀ ਦੇ ਪ੍ਰਚਾਰ ਲਈ ਲਾਈ ਹੈ, ਤੇ ਉਹਨਾਂ ਦੀ ਯਾਦ ਵਿੱਚ ਸੜਕ ਛਾਪ ਲੇਖਕ ਨੂੰ ਅਵਾਰਡ ਦੇਣਾ ਜਥੇਦਾਰ ਜੀ ਦੀ ਰੂਹ ਨੂੰ ਪਰੇਸ਼ਾਨ ਕਰਨ ਵਾਲਾ ਫੈਸਲਾ। ਪਹਿਲੀ ਗੱਲ ਤਾਂ ਇਹ ਕਿ ਅਵਾਰਡ ਨਵੀਆਂ ਕਲਮਾਂ ਨੂੰ ਦੇਣਾ ਸ਼ੁਰੂ ਕੀਤਾ ਸੀ। ਸੜਕਨਾਮਾ ਨਵੀਆਂ ਕਲਮਾਂ 'ਚ ਨਹੀਂ ਆਉਂਦਾ, ਬਲਦੇਵ ਸਿੰਘ ਸੜਕਨਾਮਾ। ਦੂਜੀ ਗੱਲ, ਸੜਕਨਾਮੇ ਨੇ ਸਿੱਖ ਇਤਿਹਾਸ ਨੂੰ ਕਮੀਨਗੀ ਨਾਲ ਗਲਤ ਲਿਖਣਾ ਸ਼ੁਰੂ ਕੀਤਾ ਹੋਇਆ, ਜਿਸ ਕਰਕੇ ਇਹ ਲੇਖਕ ਵਿਵਾਦਾਂ 'ਚ ਘਿਰਿਆ ਹੋਇਆ। ਇਸ ਨੂੰ ਗੁਰਸਿੱਖ ਸ਼ਖਸੀਅਤ ਦੀ ਯਾਦ ਵਿੱਚ ਅਵਾਰਡ ਦੇਣਾ ਸਿਧਾਂਤਕ ਤੌਰ ਤੇ ਗਲਤ ਹੈ। ਇਹ ਆਪਣੇ ਅਫਲਾਤੂ ਨਾਵਲ ਵਿੱਚ ਇੱਕ ਅੰਮ੍ਰਿਤਧਾਰੀ ਸ਼ਖਸੀਅਤ ਦੀ, ਇਹ ਅੰਮ੍ਰਿਤਧਾਰੀ ਸਿੱਖ ਖਿਲਾਫ ਨਫ਼ਰਤ ਭਰਨ ਦੀ ਕੋਈ ਕਸਰ ਨਹੀਂ ਛੱਡਦਾ ਅਫਲਾਤੂ ਨਾਵਲ 'ਚ। ਇਹਦਾ ਨਾਵਲ ਗੰਧਲੇ ਪਾਣੀ, ਦੇਹ ਵਪਾਰ
ਉੱਤੇ ਆਧਾਰਿਤ ਹੈ। ਇਸ ਵਿੱਚ ਵੀ ਇਹ ਇੱਕ ਅੰਮ੍ਰਿਤਧਾਰੀ ਸਿੰਘ ਨੂੰ ਜਿਸਮ ਫਰੋਸ਼ੀ ਦੇ ਦਲਾਲ ਵਜੋਂ ਪੇਸ਼ ਕਰਦਾ ਹੈ। ਸਤਲੁਜ ਵਹਿੰਦਾ ਰਿਹਾ। ਇਸ ਨਾਵਲ ਵਿੱਚ ਇਹਨੇ ਭਾਈ ਰਣਧੀਰ ਸਿੰਘ ਜਿਹੜੇ ਗਦਰ ਲਹਿਰ ਦੇ ਨਾਇਕ ਸੀ ਉਹਨਾਂ ਨੂੰ ਨੀਵਾਂ ਦਿਖਾਇਆ। ਪੰਜਵਾਂ ਸਾਹਿਬਜ਼ਾਦਾ ਜਿਹੜਾ ਨਾਵਲ ਹੈ ਉਹਦਾ ਨਾਂ ਹੀ ਗਲਤ ਆ, ਕਿਉਂਕਿ ਦਸਮ ਪਾਤਸ਼ਾਹ ਦੇ ਸਿਰਫ 4 ਸਾਹਿਬਜ਼ਾਦੇ ਹੋਏ ਨੇ। ਕਿਸੇ ਵੀ ਗੁਰਸਿੱਖ ਨੂੰ ਪੰਜਵਾਂ ਸਾਹਿਬਜ਼ਾਦਾ ਕਹਿਣਾ ਗਲਤ ਹੈ। ਇਹ ਉਵੇਂ ਹੀ ਆ ਜਿਵੇਂ ਆਪਾਂ ਕੋਈ 12ਵਾਂ 15ਵਾਂ ਗੁਰੂ ਕੋਈ ਕਹਿਣ ਲੱਗ ਪਈਏ, ਜੇ ਕਈ ਕਹਿੰਦੇ ਵੀ ਆ ਤੇ ਸਿੱਖ ਪੰਥ ਉਹਨਾਂ ਦਾ ਵਿਰੋਧ ਕਰਦਾ। ਇਸ ਕਾਮਰੇਡ ਲੇਖਕ ਦੀ ਸਿੱਖੀ ਨਾਲ ਨਫ਼ਰਤ ਦਾ ਸਿਰਾ ਇਸ ਦਾ ਨਾਵਲ ਸੂਰਜ ਦੀ ਅੱਖ ਹੈ, ਜਿਸ ਵਿੱਚ ਸੜਕਨਾਮੇ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਰਾਣੀਆਂ ਨੂੰ ਵੱਧ ਚੱਲਣ ਸਿੱਧ ਕੀਤਾ ਹੈ। ਮਹਾਰਾਜਾ ਰਣਜੀਤ ਸਿੰਘ ਦੀ ਔਲਾਦ ਨੂੰ ਨਜਾਇਜ਼ ਔਲਾਦ ਦਰਸਾਇਆ। ਮਹਾਰਾਜਾ ਦਲੀਪ ਸਿੰਘ ਗੁੱਲੂ ਮਾਸ਼ਕੀ ਦਾ ਪੁੱਤ ਲਿਖਣ ਦੀ ਇਹਨੇ ਉਹਦੇ ਚ ਕਰਤੂਤ ਕੀਤੀ ਹੈ। ਇਹੋ ਜਿਹਾ ਘਟੀਆ ਲੇਖਕ ਨੂੰ ਇੱਕ ਗੁਰਸਿੱਖ ਸ਼ਖਸੀਅਤ ਦੀ ਯਾਦ ਵਾਲਾ ਅਵਾਰਡ ਦੇਣ ਦਾ ਫੈਸਲਾ ਬਹੁਤ ਮਾੜਾ ਤੇ ਇਹਦੀ ਨਿੰਦਿਆ ਕਰਨੀ ਬਣਦੀ ਆ। ਤੇ ਇਹਦਾ ਵਿਰੋਧ ਜਿਹੜਾ ਉਹ 19 ਫਰਵਰੀ ਨੂੰ ਕਰਨ ਦਾ ਐਲਾਨ ਵੀ ਜਿਹੜਾ ਕੀਤਾ। ਹੁਣ ਇਹ ਜਿਹੜਾ ਸੜਕਨਾਮਾ ਇਹ ਇੱਕ ਲੋਕਲ ਜਾਂ ਨਿੱਜੀ ਮਸਲਾ ਨਹੀਂ ਹੈ। ਇਹਨੂੰ ਕੈਨੇਡਾ 'ਚ ਵੀ ਸਨਮਾਨਿਤ ਕੀਤਾ ਗਿਆ ਸੀ। ਤੇ ਇਸ ਤਰ੍ਹਾਂ ਦੇ ਹੋਰ ਐਂਟੀ ਸਿੱਖ ਜਾਂ ਜਿਹੜੇ ਸਿੱਖ ਫਲਸਫੇ ਦੇ ਉਲਟ ਲਿਖਤਾਂ ਲਿਖਦੇ ਹੋਣ ਉਹਨਾਂ ਨੂੰ ਇਸ ਸਿਸਟਮ ਦੇ ਵੱਲੋਂ ਨਵਾਜਿਆ ਜਾਂਦਾ। ਹੁਣ ਕਈ ਪਲੇਟਫਾਰਮ ਇਹੋ ਜਿਹੇ ਬਣਾਏ ਨੇ, ਕਈ ਗੁਰੂਆਂ ਦੇ ਜਾਂ ਪੰਜਾਬੀ ਬੋਲੀ ਦੇ ਨਾਂ ਤੇ ਵਧੀਆ ਜਿਹੇ ਨਾਂ ਵਾਲੇ ਰੱਖ ਲੈਂਦੇ ਆ। ਹੁੰਦੇ ਉਹ ਭਾਰਤ ਸਰਕਾਰ ਦੇ ਪ੍ਰੋਜੈਕਟ ਨੇ, ਉਹਨਾਂ ਦੇ ਮਗਰ ਭਾਰਤੀ ਸਟੇਟ ਹੁੰਦੀ ਹੈ ਤੇ ਪੈਸੇ ਸਟੇਟ ਦਿੰਦੀ ਆ ਵੀ ਤੁਸੀਂ ਇਹਨਾਂ ਨੂੰ ਦਿਓ। ਹੁਣ ਜਿਹੜੇ ਆਮ ਪੰਜਾਬੀ ਸਿੱਖ ਨੌਜਵਾਨ ਨੇ ਜਿਹੜੇ ਲਿਖਦੇ ਕਰਦੇ ਆ, ਖੋਜਾਂ ਕਰਦੇ ਆ, ਸਾਡੇ ਆਲੇ ਦੁਆਲੇ ਹਜ਼ਾਰਾਂ ਹੀ ਨੇ, ਉਹਨਾਂ ਲਈ ਤਾਂ ਔਖ ਹੀ ਔਖ ਪੈਦਾ ਕੀਤੀ ਜਾਂਦੀ ਹੈ। ਪਰ ਜੇ ਕੋਈ ਐਂਟੀ ਸਿੱਖ ਲਿਖਤਾਂ ਲਿਖੇ ਉਹਨੂੰ ਫਿਰ ਨਵਾਜਿਆ ਵੀ ਜਾਂਦਾ, ਉਹਨੂੰ ਬੜੀ ਮਾਨਤਾ ਦਿੱਤੀ ਜਾਂਦੀ ਆ ਵੀ ਇਹ ਬੜਾ ਵਧੀਆ। ਹੁਣ ਜੇ ਅਸੀਂ ਕਿਤਾਬ ਲਿਖੀਏ ਉੱਤੇ ਟਾਈਟਲ ਹੋਵੇ ਘੱਲੂਘਾਰਾ, ਉਹ ਮਾੜੀ ਕਿਤਾਬ ਆ। ਇਹਦਾ ਜੀ ਕਾਲੇ ਦੌਰ ਵਾਲੇ ਨੇ ਨਾ ਜੀ ਫਿਰ। ਤੇ ਜੇ ਲਿਖਦੀ ਹੈ ਵੀ ਆਪਰੇਸ਼ਨ ਬਲੂ ਸਟਾਰ, ਫੇਰ ਕਹਿੰਦੇ ਆ ਇਹ ਵਧੀਆ ਸਿੱਖ। ਸੋ ਇਸ ਮੁਲਕ ਦੇ ਵਿੱਚ ਜਿੱਥੇ ਚੱਪੇ ਚੱਪੇ ਤੇ ਪੈਰ ਪੈਰ ਤੇ ਸਿੱਖਾਂ ਦਾ ਧਰਮ, ਬੋਲੀ, ਸੱਭਿਆਚਾਰ, ਰੋਜੀ ਰੋਟੀ, ਅਣਖ, ਗੈਰਤ ਸਭ ਕੁਝ ਖਤਰੇ 'ਚ ਆ, ਇੱਥੋਂ ਫਿਰ ਲੋਕਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਕਦੇ ਪਾਕਿਸਤਾਨ ਨੂੰ, ਕਦੇ ਅਮਰੀਕਾ ਨੂੰ, ਕਦੇ ਕੈਨੇਡਾ ਨੂੰ ਨਿਕਲਣਾ ਹੀ ਆ। ਸੋ ਜਿਹੜੇ ਇਹ ਸਮਝਦੇ ਆ ਕਿ ਇਹ ਜੀ ਬੜੀ ਕੋਈ ਅਲੋਕਾਰ ਗੱਲ ਆ, ਸਾਨੂੰ ਦੁੱਖ ਵਾ, ਅਫਸੋਸ ਆ ਉਹਨਾਂ ਸਾਰੇ ਘਰਾਂ ਦੇ ਜਿਨ੍ਹਾਂ ਦੇ ਇੰਨੇ ਪੈਸੇ ਖਰਾਬ ਹੋ ਗਏ। ਬੇਸ਼ੱਕ ਉਹ ਸਾਡੀ ਕੌਮ ਦੇ ਧਰਮ ਦੇ ਨਰੋਆ ਅੰਗ ਨਾ ਹੀ ਬਣਨ ਜਿਹੜੇ ਗਏ ਨੇ ਕਈ, ਹੋ ਸਕਦਾ ਆਉਣ ਵਾਲੀ ਉਹਨਾਂ ਦੀ ਨਸਲ, ਆਉਣ ਵਾਲੀ ਪੁਸ਼ਤ ਪੋਤੇ ਦੋਤੀਆਂ ਕੁਝ ਹੋਰ ਉਹਨਾਂ ਮੁਲਕਾਂ ਦੇ ਵਿੱਚ ਬਹਿ ਕੇ, ਜਿਵੇਂ ਜਿਹੜੇ ਗਦਰ ਲਹਿਰ ਮੌਕੇ ਉੱਥੇ ਸੋਚਦੇ ਸੀ ਕਿ ਆਪਦੀ ਧਰਤੀ ਆਪਦੇ ਲੋਕਾਂ ਨੂੰ ਆਜ਼ਾਦ ਕਰਾਈਏ, ਉਵੇਂ ਦਾ ਕੋਈ ਸੁਪਨਾ ਉਹਨਾਂ ਦੇ ਬੰਦਿਆਂ 'ਚ ਆ ਸਕਦਾ। ਖੈਰ ਸਾਨੂੰ ਯਕੀਨ ਆ ਕਿ ਇੱਕ ਦਿਨ ਯੂਐਨਓ ਦੇ ਵਿੱਚ ਸਾਡਾ ਝੰਡਾ ਝੂਲੂਗਾ। ਉਸ ਦਿਨ ਦੀ ਉਡੀਕ ਵਿੱਚ ਤੇ ਆਸ ਵਿੱਚ ਫਤਿਹ ਅਰਜ ਕਰਦੇ ਹਾਂ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।